ਇਹਦਾ ਸ਼ੋਅ ਵੇਖ ਕੇ ਉਹਨਾਂ ਨੇ ਬਾਅਦ 'ਚ ਕਹਿਣਾ ਮਿੱਠਾਪੁਰੀਆ ਕੇ ਇਲਾਵਾ ਟੀਟਾ ਹੈ। ਇਹਦੇ ਤਾਂ ਸਹੁਰੇ ਦੀ ਜੁੱਤੀ ਪਾ ਕੇ ਵਾਸ਼ਰੂਮ ਚਲ ਜਾਂਦੇ ਵਿਚਾਰਾ ਲੱਭਦਾ ਯਾਰ ਮੈਂ ਬੁਲਾਇਆ ਤੈਨੂੰ ਉਹ ਮੈਂ ਤੇਰੇ ਕਿਤੇ ਨਾਜ਼ਰੀਨ चल चल मिथ के चल मिथ के यार डोंट हम कलाम अपना वे जोर दा हादरा ओके वे मैं नहीं जाना वे मैं नहीं जाना वे नहीं मैं जाना खेड़ियां दे नाल नहीं 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 मैं नहीं जाना खेड़ियां ਇੱਥੇ ਸੀ ਨਾਲ ਦਿਲ ਵਿੱਚ ਰਾਂਝੇ ਪਤਾ ਕੀ ਗੱਲ ਆ ਤਫੈਲੇ ਸਾਹਿਬ ਦੇ ਜਿਹੜੇ ਰਿਸ਼ਤੇਦਾਰ ਸੀ ਨਾ ਅਜ਼ੀਮ ਭਾਜੀ ਤੇ ਨਈਮ ਭਾਜੀ ਦੋਵੇਂ ਮੇਰੇ ਦੋਸਤ ਬਣ ਗਏ ਹੁਣ ਮੈਂ ਜਿੱਦਾਂ ਮਰਜ਼ੀ ਉਹਨਾਂ ਨੂੰ ਗਾ ਸਕਦਾ ਉਹਨਾਂ ਦੇ ਘਰ ਨਾਲ ਤਲਕ ਬਣ ਗਿਆ ਨਾ ਹੁਣ ਕੋਈ ਹੁਣ ਕਿਹਨੇ ਕੁੱਟਣਾ ਜਿਨ੍ਹਾਂ ਨੇ ਕੁੱਟਣਾ ਉਹ ਤੇ ਮੇਰੇ ਯਾਰ समझ आई वे मैं नहीं जाना ठीक है अच्छा ये एक्सप्रेशन होते भाई समझ आई यानी हुण लड़की कह रही है कि भी मैं नहीं जाना खेड़ियां दे नाल यानी हीर कह रही है हीर ही सी ना खेड़ियां नाल खेड़ियां नाल वो नहीं सी जांदी केड़े ना भला वो खेड़े नहीं जेड़े अच्छा वो अभी है अच्छा अच्छा मैं भला क्यों नहीं कर रहा हालांकि भी किन्ने अरसे बाद टी टाइम च बेटा आ गए लेकिन कोई नहीं ईजी एडी कोई गल नहीं ਮੈਨੂੰ ਤਾਂ ਖੇੜੇ ਕਿੰਨੀ ਦੇਰ ਬਾਅਦ ਆਏ ਆ ਤੈਨੂੰ ਕਿਸੇ ਨੇ ਕਿਹਾ ਬੋਲ ਨਾ ਓਏ ਹੀਰ ਦੇ ਘਰ ਵਾਲੇ ਨਹੀਂ ਸੁਣ ਹੈ ਹੀਰ ਦੇ ਘਰ ਵਾਲੇ ਮੈਂ ਕਿਹਾ ਅੱਛਾ ਹੀਰ ਦੇ ਘਰ ਵਾਲਾ ਨਾ ਬੋਲੇ ਹਮਸ਼ੀਰ ਦੇ ਘਰ ਵਾਲਾ ਪਰ ਬੋਲੀ ਜਾਵੇ ਯਾਰ ਮੇਰੇ ਕੋਲ ਬਸ਼ੀਰ ਦੇ ਘਰ ਵਾਲੇ ਵੀ ਨਹੀਂ ਬੋਲਦੇ 2 ਮਿੰਟ ਚੁੱਪ ਕਰ ਹੀਰ ਦੇ ਘਰ ਵਾਲੇ ਵੀ ਬੋਲਣਾ ਚੁੱਪ ਕਰਕੇ ਬੈਠੇ ਯਾਰ ਤੁਸੀਂ ਗੱਲ ਸੁਣ ਲਓ ਹਲੇ ਪਹਿਲੇ ਵੱਡਿਆਂ ਦੀ ਸੁਣੀ ਦੀ ਹੈ ਜੀ ਭਾਣ ਉਹਨਾਂ ਨੇ ਇੱਕ ਟ੍ਰੈਂਡ ਸੈੱਟ ਕੀਤਾ ਵਾ ਕਿ ਮੁਹੱਬਤ ਦੇ ਵਿੱਚ ਜਾਨ ਵੀ ਚਲੀ ਜਾਏ 12 ਸਾਲ ਹਾਂ ਉਹਨਾਂ ਨੇ ਫਿਰ ਕਿਹਾ ਕਿ ਮੈਂ ਨਹੀਂ ਜਾਣਾ ਖੇੜਿਆਂ ਦੇ ਨਾਲ ਹੁਣ ਮੁਖਤਲਿਫ ਸਟਾਈਲ 'ਚ ਕਹਿ ਰਹੇ ਨੇ ਹੁਣ ਤੂੰ ਆ ਮੇਰਾ ਪਿਓ ਤੂੰ ਮੈਨੂੰ ਕਹਿ ਰਿਹਾ ਵੀ ਮੈਂ ਤੈਨੂੰ ਵਿਆਹਣਾ ਖੇੜਿਆਂ ਦੇ ਤੇ ਮੈਂ ਤੈਨੂੰ ਕਹਿਣਾ ਕਿ ਅੱਬਾ ਜੀ ਮੈਂ ਨਹੀਂ ਜਾਣਾ ਖੇੜਿਆਂ ਦੇ ਨਾਲ ਠੀਕ ਹੈ ਜੀ ਵੇ ਬਦਤਮੀਜ਼ੀ ਹੁੰਦੀ ਹੈ ਲੇਕਿਨ ਕਿਉਂਕਿ ਤੂੰ ਮੇਰੇ ਪਿਆਰ 'ਚ ਲੱਤ ਫਸਾ ਰਿਹਾ ਮੈਂ ਤੈਨੂੰ ਵੇ ਵੀ ਕਹਿ ਸਕਦੀ ਹਾਂ ਆਊਟ ਆਫ ਦੀ ਵੇ ਵੀ ਕਹਿ ਸਕਦਾ ਹਾਂ ਆਊਟ ਆਫ ਦੀ ਵੇ ਵਾਲਾ ਸਮਝੇ ਨਾ ਤੂੰ ਵੇ ਠੀਕ ਹੈ ਸੁਰ ਥੋੜਾ ਚੁੱਕ ਲਈਏ ਤੂੰ ਕਹਿੰਦਾ ਗਾਈ ਜੋ ਆਪੇ ਚੁੱਕਿਆ ਜਾਣਾ ਆ ਦੇਖ ਹੁਣ ਹੀਰ ਕਹਿ ਰਹੀ ਹੈ ਕਿ ਮੈਂ ਨਹੀਂ ਜਾਣਾ ਖੇੜਿਆਂ ਦੇ ਨਾਲ ਤੂੰ ਜੋ ਮੇਰਾ ਲਾ ਠੀਕ ਹੈ ਵੇ ਮੈਂ ਨਹੀਂ ਜਾਣਾ ਖੇੜਿਆਂ ਦੇ ਨਾਲ ਇਹਨੂੰ ਭੇਜ ਦੋ ਦਿਲ ਵਿੱਚ ਰਾਂਝੇ ਦਾ ਖਿਆਲ ਮੈਂ ਨਹੀਂ ਜਾਣਾ ਖੇੜਿਆਂ ਦੇ ਨਾਲ ਵੇ ਨਹੀਂ अच्छा ਇਹ ਸ਼ੇਰ ਲਈ ਮੇਰੇ ਲਈ ਲਾ ਗਿਆ ਵਿੱਚ ਸੌਰੀ ਉਹ ਭਾਜੀ ਉਹ ਵੀ ਵੱਡੀ ਦੁਨੀਆ ਕਿਸੇ ਵੇ ਨਹੀਂ ਮੈਂ ਜਾਣਾ ਖੇੜਿਆਂ ਦੇ ਨਾਲ ਨਾ ਜਾ ਬੈਠੀ ਰੋ ਕੋਈ ਗੱਲ ਨਹੀਂ ਇੱਥੇ ਬੈਠੀ ਉਹ ਤੇ ਠੀਕ ਆ ਪਰ ਮੈਂ ਨਹੀਂ ਜਾਣਾ ਖੇੜਿਆਂ ਦੇ ਨਾਲ ਵੇ ਮੈਂ ਨਹੀਂ ਜਾਣਾ ਖੇੜਿਆਂ ਦੇ ਹੋਰ ਠੀਕ ਆ ਸਾਜੀ ਕਿਹੜਾ ਲਾ ਕੇ ਆਉਣਾ ਵੀ ਨਾ ਜਾਵੇ ਕਿਹੜਾ ਰੌਲਾ ਕੋਈ ਨਹੀਂ ਅਸੀਂ ਕਰ ਰਹੇ ਨਾ ਅੱਛਾ ਕਰ ਲੋ ਅਸੀਂ ਕਰ ਰਹੇ ਨਾ ਤੂੰ ਟੈਨਸ਼ਨ ਨਾ ਲੈ ਜ਼ਰੂਰ ਬੋਲਣਾ ਹੁੰਦਾ ਅੱਛਾ ਦਿਲ ਵਿੱਚ ਰਾਂਝੇ ਦਾ ਖਿਆਲ ਮੈਂ ਨਹੀਂ ਜਾਣਾ ਖੇੜਿਆਂ ਦੇ ਨਾਲ ਨਾ ਜਾ ਕਿਹੜੀ ਕੋਈ ਗੱਲ ਮੈਂ ਨਹੀਂ ਜਾਣਾ ਠੀਕ ਹੈ ਵੇ ਨਹੀਂ 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 ਮੈਂ ਜਾਣਾ ਨਹੀਂ इन्ना नहीं पता नहीं जाना कि नहीं मैं चल जाना ਤੂੰ ਕਹਿੰਦੇ ਨਹੀਂ ਜਾਣਾ ਸਾਨੂੰ ਤਾਂ ਜਾਣ ਦਿਓ ਅਸੀਂ 40 ਸਵਾਰੀਆਂ ਨਾਲ ਉੱਡ ਉਹ ਚਾਲੀਆਂ ਤੋਂ ਹੁੰਦੀਆਂ ਨਹੀਂ ਤੂੰ ਕਹਿ ਕੇ ਮੈਂ ਜਾਣਾ ਵਾ ਤੂੰ ਕਹਿ ਤੈਨੂੰ ਜਾਣਾ ਪਏਗਾ ਤੂੰ ਇਹ ਕਹਿ ਹਾਂ ਠੀਕ ਨਹੀਂ ਮੈਂ ਜਾਣਾ ਖੇੜਿਆਂ ਦੇ ਨਾਲ ਨਹੀਂ ਤੈਨੂੰ ਜਾਣਾ ਪੈਣਾ ਮੈਂ ਕਿਹਾ ਵੇ ਨਹੀਂ ਮੈਂ ਕਹਿੰਦਾ ਹਾਂ ਮੈਂ ਨਹੀਂ ਜਾਣਾ ਤੂੰ ਜਾਣਾ ਖੇੜਿਆਂ ਦੇ ਨਾਲ ਹੈ ਕਿਵੇਂ ਦੀ ਗੱਲ ਓਏ ਦਿਲ ਵਿੱਚ ਰਾਂਝੇ
ਦਾ ਖਿਆਲ ਮੈਂ ਨਹੀਂ ਜਾਣਾ। ਯਾਰ ਮੇਰੀ ਗੱਲ ਸੁਣੋ, ਸੋਲਿਡ ਰੀਜ਼ਨ ਦੱਸ ਰਹੇ ਆ ਕਿ ਮੈਂ ਨਹੀਂ ਜਾਣਾ, ਮੇਰੇ ਦਿਲ 'ਚ ਰਾਂਝੇ ਦਾ ਖਿਆਲ, ਰਾਂਝੇ ਦਾ ਖਿਆਲ ਆ। ਮੈਂ ਨਹੀਂ ਜਾਣਾ। ਕਿੱਦਾਂ ਭੇਜ ਰਿਹਾ ਤੂੰ ਮੈਨੂੰ? ਯਾਰ ਤੂੰ ਨਹੀਂ ਜਾ ਰਹੇ, ਲੱਤ ਵੱਡੀ ਤੇ ਨਹੀਂ। ਤੂੰ ਤੇ ਨਹੀਂ ਵੱਡੀ। ਨਹੀਂ ਨਹੀਂ ਰਾਂਝਾ ਤਾਂ ਮੇਰਾ। ਹਾਏ ਹਾਏ ਯਾਰ ਫੇਰ ਤੂੰ ਤੈਨੂੰ ਰਾਂਝਾ ਪਤਾ ਨਹੀਂ ਆਇਆ, ਚੁੱਪ ਰਾਂਝਾ ਕਰਕੇ ਆਇਆ, ਬਹਿ ਜਾ। ਜਾਣ ਤੋਂ ਬਾਅਦ ਰਾਂਝਾ ਆਇਆ। ਤਖਤ ਹਜ਼ਾਰੇ ਦਾ ਉਹ ਠੀਕ ਆ, ਮੈਂ ਕਿਹੜਾ ਕਹਿਣਾ ਨਹੀਂ, ਮੈਂ ਕਿਹੜਾ ਝੁੰਬਰੇ ਦਾ ਕਹਿਣਾ ਆ। ਕੋਜੀ ਹੀਰ ਸਿਆਲ ਮੈਂ ਨਹੀਂ ਜਾਣਾ ਕਿਹੜਿਆਂ ਦੇ ਨਾਲ। ਇੱਥੇ ਧਿਆਈ ਵੱਜਦੀ ਸੀ ਪੂਰੀ। ਪਰ ਤੂੰ ਜਾਣਾ ਵਾ, ਹੁਣ ਤੂੰ ਜਾਣਾ ਵਾ। ਲੱਜੇ ਤੂੰ ਪਿਓ ਦਾ ਹੈ ਤੇ ਭੇਜ ਕੇ ਵਿਖਾਈ, ਪਰ ਮੈਂ ਨਹੀਂ ਜਾਣਾ। ਮੈਂ ਤੈਨੂੰ ਕਹਿੰਦਾ ਤੂੰ ਜਾਣਾ। ਨਹੀਂ ਨਹੀਂ ਮੈਂ ਜਾਣਾ ਕਿਹੜਿਆਂ ਦੇ ਨਾਲ। ਮੈਂ ਕਹਿੰਦਾ ਜਾ, ਉਹ ਖਲੋਤੇ ਆ। ਓ ਯਾਰ ਨਹੀਂ ਮੈਂ ਜਾਣਾ। ਉਹ ਭਾਈ ਉਹ ਬਾਹਰ ਖਲੋਤੇ, ਉਹਨਾਂ ਨੇ ਗੱਡੀ ਸਟਾਰਟ ਕੀਤੀ, ਜਾਣਾ। ਮੈਂ ਨਹੀਂ ਜਾਣਾ ਕਿਉਂ ਕਹਿਣਾ ਹੈ ਬਾਰ ਬਾਰ, ਨਹੀਂ ਮੈਂ ਜਾਣਾ ਕਿਹੜਿਆਂ ਦੇ ਆ। ਯਾਰ ਇੰਨੇ ਨਹੀਂ ਨਾ, ਜਾਓ ਤੁਸੀਂ। ਇੰਨੇ ਨਹੀਂ ਨਾ ਜਾਣਾ ਤੇ ਉਹਨਾਂ ਨੂੰ ਬੁਲਾ ਲੈ ਯਾਰ, ਰੋਲਾ ਮਕਾ ਗਿਆ। ਯਾਰ ਜਾਣਾ ਪੈਣਾ, ਤੈਨੂੰ ਜਾਣਾ ਪੈਣਾ ਵਾ। ਖੇੜਿਆਂ ਨੇ ਹੁਣ ਮੈਂ ਨਹੀਂ ਜਾਣਾ। ਨਾ ਜਾ, ਖਸਮਾਂ ਨੂੰ ਕਹਾ ਨਾ ਜਾ। ਯਾਰ ਬਾਤ ਇਹ ਜਿਹੜੇ ਚੌਕੇ ਛੱਡ ਕੇ ਆਓ ਯਾਰ, ਜਾ ਜਾਣੀ ਜਾ। ਮੈਂ ਕਹਿ ਮੈਂ ਨਹੀਂ ਜਾਣਾ। ਕਿਉਂ ਨਹੀਂ? ਮੇਰੀ ਮਰਜ਼ੀ ਮੈਂ ਨਹੀਂ ਜਾਣਾ। ਯਾਰ ਜਾਣਾ ਵਾ ਬਾਹਰ ਖੇਡ। ਮੇਰੀ ਮਰਜ਼ੀ ਮੈਂ ਨਹੀਂ ਜਾਣਾ। ਸੁਣ ਯਾਰ ਦੀ ਗਡੋਲੀ ਪਰਦੀ, ਇੱਕ ਲੱਖ ਲੋ ਮੈਂ ਡਰਦੀ, ਇੱਕ ਮਾਲਾ ਕਲੋ ਮੈਂ ਡਰਦੀ। ਮੈਂ ਨਹੀਂ ਜਾਣਾ ਖੇੜਿਆਂ ਦੇ ਆ। ਖੇੜਿਆਂ ਕੋ ਬੋਲਦੀ ਤੈਨੂੰ ਕੀ ਗੱਲ ਆ? ਬੰਦੇ ਕਹਿ ਖੇੜੇ ਮੇਰੇ ਸਸੁਰਾਲ ਨੇ, ਖਬਰਦਾਰ ਮੈਂ ਦੰਦ ਭੰਨਦੇ ਤੇ ਆ। ਫਿਰ ਜਾਣਾ ਕਿਉਂ ਨਹੀਂ ਉਹਨਾਂ ਨਾਲ? ਮੈਂ 2023 ਦੀ ਹੀਰ ਆ, ਮੈਂ ਲੰਮੇ ਪਾ ਕੇ ਉਹ ਛਿੱਤਰ ਫੇਰਨੇ ਨਾ। ਰਾਹ ਚ ਕੁੱਤੇ ਹੋਣੇ ਜਿਹੜਾ ਨਹੀਂ ਜਾਣ। ਨਹੀਂ ਨਹੀਂ ਜਾਣਾ ਪੈਣਾ ਵਾ ਖੇੜਿਆਂ ਨਾਲ। ਚੱਲ ਜਾਓ, ਇੰਨੇ ਬੰਦੇ ਕਹਿੰਦੇ ਚੱਲ ਜਾਓ। ਮੈਂ ਅੱਜ ਕਹਿਣ ਦਾ ਜਾਣਾ। ਬਈ ਤੁਸੀਂ ਹਾਲੋ ਮੈਂ ਨਹੀਂ ਜਾਣਾ। ਕਹਿੰਦਾ ਆਲੂ ਲੈ ਆਓ। ਅਸਲਾਮ ਵਾਲੇਕਮ ਜੀ ਨਾਜ਼ਰੀਨ। ਸ਼ੁਕਰ ਆ। ਸ਼ੋਅ ਸ਼ੁਰੂ ਹੋ ਗਿਆ। ਅੱਛਾ ਸ਼ੋਅ ਕਰਨ ਨੇ ਆਪਾਂ। ਹੋਰ ਬਈ ਅਸਲਾਮ ਵਾਲੇਕਮ ਨਾਜ਼ਰੀਨ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਰਾਸ਼ਨ ਦਾ ਕੀ ਬਣਿਆ? ਦਿੱਤਾ ਨਹੀਂ ਹੈ ਰਾਸ਼ਨ? ਆਹ ਰਾਸ਼ਨ ਕਮਾਲ। ਉਹ ਮੈਂ ਦਿੱਤਾ ਸੀ। ਅੱਛਾ ਕਹਿੰਦਾ ਰਾਸ਼ਨ ਕੁਮਾਰ। ਮੈਂ ਇਹਨੂੰ ਕਿਹਾ ਸੀ, ਮੈਂ ਕਿਹਾ ਕਰਨ ਰਾਸ਼ਨ ਲੈ ਜਾ ਤੂੰ। ਇੱਥੇ ਰਾਸ਼ਨ ਨਾ ਦੇ ਔਰ ਸਕਦਾ। ਨਾਜ਼ਰੀਨ ਆ ਮਿੱਠਾ। ਸ਼ੁਕਰ ਅਲਹਮਦੁਲਿਲਾ। ਅੱਛਾ ਜੀ ਵਾਹ। ਮਿੱਠੇ ਤੋਂ ਬਾਅਦ ਘਰ ਹੀ ਆਉਂਦਾ। ਹੈ ਮਿੱਠੇ ਤੋਂ ਬਾਅਦ ਘਰ ਹੀ ਆਉਂਦਾ। 7 ਅਪ ਤੋਂ ਬਾਅਦ ਆਂਦਾ ਯਾਰ। ਉਹ ਜੰਪ ਤੋਂ ਬਾਅਦ ਵੀ ਆਉਂਦਾ। ਨਾਜ਼ਰੀਨ ਗੱਲ ਇਹ ਆ, ਮਿੱਠਾ ਆ ਗਿਆ, ਹੁਣ ਸ਼ੋਅ ਫਿੱਕੇ ਸ਼ੁਰੂ ਹੋ ਜਾਣੇ ਆ। ਮਿੱਠਾ ਆ ਗਿਆ ਮੈਦਾਨ ਵਿੱਚ। ਨਹੀਂ ਸਟਾਰਟ ਤੋਂ ਹੀ ਲੱਗਾ ਮੈਨੂੰ। ਕਸਬੇ ਅਸੀਂ ਨੇ ਹੁੰਦੇ ਨੈਸ਼ੀ ਪਾਈ ਹੈ, ਗੱਲ ਹੀ ਕੋਈ ਨਹੀਂ ਹੁੰਦੀ। ਸਹੀ ਨੈਸ਼ੀ ਮਨੂਸਤ ਪਾਤੀ ਇਹਨੇ ਆ ਕੇ ਟੀ ਟਾਈਮ। ਵਾਹ ਵਾਹ। ਅੱਛਾ ਹੁਣ ਕੱਪੜੇ ਪਤਾ ਸਿਰਫ ਵੇਖ ਕੇ ਨੂੰ ਰਾਜ਼ੀ ਹੋ ਰਹੇ ਨੇ, ਯਾਰ ਮਿੱਠਾ ਆ ਗਿਆ, ਟੀ ਟਾਈਮ ਜਿਹਾ ਲੱਗਾ ਗਿਆ ਹਨਾ। ਤੇ ਅੱਛਾ ਵੇਖੀ ਇਹਨੇ ਸੋਣਾ ਕੁਛ ਨਹੀਂ ਕਰਨਾ, ਇਹਨੇ ਕੱਖ ਨਹੀਂ, ਤੇ ਉਹ ਇਹਨਾਂ ਨੂੰ ਨਿਰਾਸ਼ ਹੀ ਕਰਨਾ। ਉਹਨਾਂ ਨੇ 50 ਮਿੰਟ ਪ੍ਰੋਗਰਾਮ ਵੇਖ ਕੇ ਕਹਿਣਾ ਉਸਤਾਦ ਜੀ ਪਹਿਲੇ ਵਾਲਾ ਹੀ ਸਹੀ ਸੀ। ਅੱਛਾ ਜਿੰਨਾ ਕਮੈਂਟਸ ਕੀਤੇ ਨਾ, ਮਿੱਠਾ ਵਾਪਸ ਲਿਆਓ। ਜਿੱਦਾਂ ਦੀ ਪਰਫਾਰਮੈਂਸ ਵੇਖਣੀ ਇਹਨਾਂ ਨਾਲ ਤੈਨੂੰ ਪੁੱਛਣਾ ਯਾਰ ਡਿਲੀਟ ਕਿੱਥੋਂ ਹੁੰਦੇ? ਯਾਰ YouTube ਅਨਇੰਸਟਾਲ ਕਰਕੇ ਤੇ ਇੰਸਟਾਲ ਕਰੀਏ ਤਾਂ ਪ੍ਰੋਗਰਾਮ ਦੁਬਾਰਾ ਤੇ ਨਹੀਂ ਆ ਜਾਂਦੇ ਜਿਹੜੇ ਬੰਦੇ ਨੇ ਪਹਿਲੇ ਵੇਖੇ। ਜਿਹੜੇ ਬੋਲ ਕੇ ਨਹੀਂ ਕੱਢਣ ਦੇ ਮਿੱਠਾ ਪੁਰੀਆ ਟੀ ਟਾਈਮ, ਉਹ ਬਾਅਦ ਚ ਆਪਣੇ ਬੁੱਲਾਂ ਦੇ ਛਿੱਤਰ ਪਾਉਂਦੇ। ਨਹੀਂ ਇਹਦਾ ਸ਼ੋਅ ਵੇਖ ਕੇ ਉਹਨਾਂ ਨੇ ਬਾਅਦ ਚ ਕਹਿਣਾ ਮਿੱਠਾ ਪੁਰੀਆ ਕੇ ਇਲਾਵਾ ਟੀ ਟਾਈਮ। ਯਾਰ ਕਸਰੇ ਉਹਨਾਂ ਨੇ ਕਹਿਣਾ ਅੱਛਾ ਜਦੋਂ ਫਿਰ ਵੀ ਖੁਦਾ ਨਾ ਖਾਸਤਾ ਮਿੱਠਾ ਪੁਰੀਆ ਆ ਵੀ ਗਿਆ ਤਾਂ ਉਹਨੇ ਕਹਿਣਾ ਅੱਛਾ ਹਰਾਮ ਦਾ ਯੂਟਿਊਬਰ, ਤੈਨੂੰ ਮੈਂ ਕਿਹਾ ਵੀ ਸੀ ਮਿੱਠਾ ਪੁਰੀਆ ਕੇ ਬਗੈਰ। ਅੱਛਾ ਆਹ ਮੋਬਾਈਲ ਨਾ ਤੇ ਚੱਲਣ ਡਿਆ ਸ਼ੋਅ, ਉਹਨਾਂ ਛੋਟੀ ਜਿਹੀ ਟੇਪ ਇਹਦੇ ਮੂੰਹ ਤੇ ਲਾਈ ਹੋਣੀ, ਬਾਕੀ ਸਾਰੇ ਦਿਸਣ। ਉਹਨੇ ਕਹਿਣਾ अस्सलाम वालेकुम यूट्यूब 2 हफ्ते पुराना टी टाइम। ਐਕਸ਼ਨ ਵਿੱਚ ਯਾਰ ਲਾਫਟਰ ਵਾਲਾ ਟੀ ਟਾਈਮ। ਲੋਕਾਂ ਨੇ ਆਪਣਾ ਮੋਬਾਈਲ ਫੜ ਕੇ ਲੈ ਕੇ ਜਾਣਾ ਯਾਰ, ਆਹ ਬਲਾਰ ਕਰਦੇ ਇੱਥੋਂ। ਭਾਈ ਤੁਸੀਂ ਕਿਹਾ ਸੀ ਹੁਣ ਲੈਣ ਦਾ, ਹੁਣ ਤੁਸੀਂ ਭੁਗਤੋ ਆਪੇ, ਤੁਸੀਂ ਕਹਿ ਰਹੇ ਸੀ ਹੁਣ ਦੇਖੋ ਦੇਖਣਾ ਤੁਸੀਂ। ਲੋ ਜੀ ਹੁਣ ਤੁਹਾਨੂੰ ਮਿੱਠਾ ਸਾਹਿਬ ਹਸਾਉਣਗੇ। ਤਾੜੀਆਂ ਤਾੜੀਆਂ। ਮਿੱਠਾ ਬਹੁਤ ਵੱਡਾ ਕਾਮੇਡੀਅਨ ਆ, ਹੁਣ ਕੋਈ ਨਾ ਬੋਲੇ, ਮਿੱਠਾ ਕੱਲਾ ਹਸਾਏਗਾ। ਚਲੋ ਚਲੋ ਜੀ ਦੇਖਣਾ ਹੁਣ। ਇਹਦਾ ਤੇ ਟੈਡੀ ਸਾਹਿਬ ਵੀ ਨਹੀਂ ਸੀ ਹਸਾ ਸਕਦੇ।
ਨਹੀਂ ਯਾਰ ਧੌਂਦੇ ਰਹੇ ਆ ਡੈਡੀ ਸਾਹਿਬ। ਕਿੱਥੇ ਸੌਂਦੇ ਰਹੇ ਆ ਪਿਛਲੀ ਗਲੀ ਚ ਮੈਨੂੰ ਮੈਨੂੰ ਕੀ ਕੀ ਪਤਾ। ਜਵਾਬ ਦੇ ਇਦਾਂ ਕੋਈ ਨਾ ਕੋਈ ਲਾਫਟਰ ਓਹ ਹੋ ਨਿਕਲਦਾ ਹੋ ਮੈਂ ਕਿਹੜਾ ਕਿਤੇ ਅਮਾਨੁੱਲਾ ਵਾ ਵੀ ਮੈਂ ਹਸਾ ਦੇਣਾ ਵਾ। ਅੱਛਾ ਜੀ ਚੱਲ ਕੋਈ ਗੱਲ ਤੇਰਾ ਕਾਮੇਡੀ ਦਾ ਕੰਮ ਨਹੀਂ। ਤੁਹਾਨੂੰ ਕਿਹਨੇ ਕਹਿਤਾ? ਤੂੰ ਮਿੱਠਾਪੁਰੀਆ ਮਤਲਬ ਕਿਸ ਚੱਕਰ 'ਚ ਮੈਂ ਹੀ ਸਲਾਹੀ ਪ੍ਰੋਗਰਾਮ ਕਰਦਾ ਵਾਂ। ਥ੍ਰੈਡਰ ਮਸ਼ੀਨਾਂ ਤੇਰੀਆਂ ਮਸ਼ਹੂਰ ਆ। ਹਾਂ। ਕਿਹੜੀਆਂ ਜੀ? ਥ੍ਰੈਡਰ ਉਹ ਥ੍ਰੈਸ਼ਰ ਹੁੰਦੀਆਂ ਆ ਵੇਖ। ਥ੍ਰੈਸ਼ਰ ਨਹੀਂ ਗੱਲ ਤੂੰ ਕੋਈ ਨਾ ਬੋਲ ਤੂੰ ਕੋ ਕਹਿੰਦੇ ਆ ਵਾਪਸ ਆਊਗਾ ਲੈ ਮੈਂ ਕਾ ਤੋਂ ਹਸਾਉਣਾ? ਭਾਈ ਉਧਰ ਨਾਜ਼ਰੀਨ ਨੂੰ ਸਾਰਾ ਨਾਜ਼ਰੀਨ ਤੁਹਾਡੀ ਮੁਹੱਬਤ ਦਾ ਤੁਹਾਡੇ ਪਿਆਰ ਦਾ ਬਹੁਤ ਬਹੁਤ ਸ਼ੁਕਰੀਆ। ਇਹ ਹਸਾਉਣ ਡਿਆ ਤੂੰ? ਯਾਰ ਅੱਛਾ ਤੈਨੂੰ ਕੀ ਪਤਾ ਵੀ ਉਧਰ ਬੈਠੇ ਹੱਸ ਰਹੇ। ਇਸ ਤੋਂ ਬਾਅਦ ਸਾਊਗਾ ਹੀ। ਨਾਜ਼ਰੀਨ ਮੈਂ ਬਹੁਤ ਮਸ਼ਕੂਰ ਹਾਂ ਕਿ ਤੁਸੀਂ ਹਜ਼ਾਰਾਂ ਮੇਲਸ ਕੀਤੀਆਂ, ਹਜ਼ਾਰਾਂ ਮੇਲਸ ਕੀਤੀਆਂ, ਹਜ਼ਾਰਾਂ ਮੈਸੇਜਿੰਗ ਕੀਤੇ, ਹਜ਼ਾਰਾਂ ਕਮੈਂਟਸ ਕੀਤੇ ਕਿ ਤੇ ਉਸ ਤੋਂ ਬਾਅਦ ਮੈਂ ਮਸ਼ਕੂਰ ਹਾਂ ਉਸਤਾਦ ਮੁਹਤਰਮ ਦਾ, ਤੇ ਉਸ ਤੋਂ ਬਾਅਦ ਮੈਂ ਮਸ਼ਕੂਰ ਹਾਂ ਆਡੀਅנס ਦਾ। ਤੇ ਨਾ ਹੀ ਮਸ਼ਕੂਰ ਰੱਖ ਲੈ ਤੂੰ, ਏਦਾਂ ਕਰ ਲੈ। ਤੂੰ ਪਲੇਟ ਦੀ ਮਸ਼ਹੂਰੀ ਦੇਣ ਡਿਆ ਵਾ। ਵੇਖਿਆ ਏਦਾਂ ਤੈਨੂੰ ਗੱਲ ਕਰਕੇ ਲਾਫਟਰ ਲੈ ਲੈਣਾ। ਚਲੋ ਠੀਕ। ਤੂੰ ਆਪ ਜਾਣ ਕੇ ਲਾਫਟਰ ਦਵਾ ਪੈਣਾ। ਆਹਾ ਵੀ ਤੂੰ ਕਿਤੇ ਜ਼ਨਾਨੇ ਦਾ ਸਿਗਰਟ ਹੋਗਾ ਮੈਂ ਕਿੱਡੀ ਘੜੋੜ ਕੇ ਹਲੇ ਬਸ ਤੈਨੂੰ ਮੈਂ ਕਹਿੰਦਾ ਨਾਜ਼ਰੀਨ ਤੁਹਾਡੀਆਂ ਮੁਹੱਬਤਾਂ ਤੁਹਾਡਾ ਪਿਆਰ ਮੈਨੂੰ ਉਦਾਂ ਹੀ ਮਿਲਿਆ ਜਿੱਦਾਂ ਮੈਂ ਛੱਡ ਕੇ ਗਿਆ ਸੀ, ਤੇ ਮੈਂ ਉਮੀਦ ਕਰਦਾ ਕਿ ਨੈਕਸਟ ਵੀ ਇਨਸ਼ਾਅੱਲਾ ਇਹ ਪ੍ਰੋਗਰਾਮ ਅਸੀਂ ਲੈ ਕੇ ਗਾਹਾਂ ਚੱਲਾਂਗੇ। ਸਾਥੋਂ ਨਹੀਂ ਬਹਿ ਹੁੰਦਾ ਵੀ ਏਦਾਂ ਵੀ। ਇਹ ਗੱਲ ਕਿਤੇ ਨਹੀਂ ਜੇ ਤੂੰ ਏਦਾਂ ਗੁੰਮਰਾਹ ਕਰੀ ਜਾਣਾ ਲੋਕਾਂ ਨੂੰ ਤੇ ਫੇਕ ਤੂੰ ਹਸਾਉਣ ਵਾਲੀ ਕੋਈ ਗੱਲ ਕਰ ਫਿੱਟੇ ਮੂੰਹ ਹੋਈ। ਚੁੱਪ ਕੈਰੀ ਮਿਲੀ ਚੁੱਪ ਕਰ ਕਿੰਨਾ ਗੁੰਮਰਾਹ ਕਰ ਗੁੰਮਰਾਹ ਬੜਾ ਕਿਤੇ ਮੈਂ ਗੁੱਟ ਫੜ ਕੇ ਲੈ ਗਿਆ ਕਿਤੇ। ਨਾਜ਼ਰੀਨ ਵੇਖਿਆ ਸੌਣ ਲੱਗਾ ਹੀ ਸੀ ਹੁਣ ਹੱਥ ਤੇ ਨਾ ਮੈਂ ਬੋਲ। ਮਸੀ ਬਚਿਆ ਹੀ। ਅੱਲਾ ਤੋਂ ਰਹਿਮ ਮੰਗੋ, ਵੱਡਾ ਬੋਲ ਨਹੀਂ ਬੋਲੀਦਾ ਹੁੰਦਾ। ਅੱਛਾ ਚੱਲ ਸਾ ਯਾਰ ਕਰਨ ਦੇ ਚੁੱਪ ਕਰੋ, ਤੁਹਾਨੂੰ ਕੀ ਤਕਲੀਫ ਆ ਤਾਜੀ ਕਿਤੇ ਡਾਕਟਰ ਨੇ ਜਵਾਬ ਦੇ ਦਿੱਤਾ ਯਾਰ? ਨਹੀਂ ਤੂੰ ਉਹ ਭਾਈ ਉਹਨਾਂ ਨੂੰ ਤੂੰ ਆਪੇ ਹੀ ਉਹ ਜਾਣ। ਚਲੋ ਵੀ ਤੁਸੀਂ ਕਰੋ। ਨਾਜ਼ਰੀਨ ਮੈਂ ਬਹੁਤ ਮਸ਼ਕੂਰ ਹਾਂ ਕਿ ਤੁਸੀਂ ਮੈਂ ਦਿਲੋਂ ਅਥਾਹ ਗਰਾਈਆਂ ਤੋਂ, ਤੇ ਮੈਂ ਉਮੀਦ ਕਰਦਾ ਕੀ ਗੱਲ ਹੋ ਗਈ ਕਿਤੇ ਯਾਰ ਨਾਜ਼ਰੀਨ ਮੈਂ ਇਹਦੇ ਬਾਤ ਕਰਦਾ। ਨਾਜ਼ਰੀਨ ਤੁਹਾਡਾ ਬਹੁਤ ਸ਼ੁਕਰੀਆ। ਮੈਂ ਦੁਬਾਰਾ ਆਹੀ ਗੱਲ ਸੀ ਯਾਰ ਨਹੀਂ ਠਹਿਰ ਇੱਕ ਮਿੰਟ, ਮੈਂ ਦੁਬਾਰਾ ਆਇਆ ਜੀ। ਤੁਹਾਡਾ ਬਹੁਤ ਸ਼ੁਕਰੀਆ। ਤੁਸੀਂ ਸਾਜੀ ਇਸ ਕੈਮਰੇ ਤੇ ਕਹਿਣਾ ਵਾ। ਤੁਸੀਂ ਮੈਨੂੰ ਦੁਬਾਰਾ ਅਪਣਾਇਆ। ਨਾਜ਼ਰੀਨ ਮੈਂ ਤੁਹਾਡਾ ਬਹੁਤ ਮਸ਼ਕੂਰ ਹਾਂ, ਤੁਹਾਡੀ ਬਹੁਤ ਮਿਹਰਬਾਨੀ, ਤੁਹਾਡਾ ਬਹੁਤ ਸ਼ੁਕਰੀਆ। ਤੁਸੀਂ ਤੇ ਮੈਂ ਇਸ ਕਾਬਲ ਨਹੀਂ ਸੀ, ਮੈਂ ਇੱਕ ਲਾਹਨਤੀ ਇਨਸਾਨ ਆ। ਮੈਨੂੰ ਫਿਰ ਉਸਤਾਦ ਹੋਣਾ ਲੈਣ ਤਾਂ ਮੈਂ ਬਗੈਰਤ ਆਦਮੀ ਸਾਂ, ਲਿਆਉਣਾ ਨਹੀਂ ਸੀ ਚਾਹੀਦਾ। ਇਹਨਾਂ ਦੀ ਗਲਤ ਫਹਿਮੀ ਇਹਨਾਂ ਨੇ। ਮੈਂ ਕਹਿਣਾ ਅੱਲਾ ਦੀ ਕਸਮ ਹੈ ਐਲਾਨਤੀ ਨੂੰ ਮੈਂ ਕਹਿਣਾ ਹੀ ਨਹੀਂ ਸੀ। ਤੇ ਫਿਰ ਤੂੰ ਆਪ ਕਹਿ ਮੈਂ ਜਲਦੀ ਫਿਰ ਕਹਿ ਯਾਰ ਮੁਕਾ ਗੱਲ ਵਿੱਚੋਂ। ਐਲਾਨਤੀ ਵਾਲਾ ਕਹਿੰਦਾ ਮੈਂ ਮੰਨ ਲੈਣਾ ਸੀ। ਓ ਯਾਰ ਤੂੰ ਕਹਿ ਚੱਲ ਮੈਂ ਕਟਾ ਦੇਵਾਂਗਾ। ਨਹੀਂ ਐਵੇਂ ਕਟਾਉਣਾ, ਇਹਦੇ ਲਈ ਜਗ੍ਹਾ ਲਾ ਦੇਣਾ ਇਹਦੀ ਕਰਕੇ। ਚਲੋ ਠੀਕ ਹੈ। ਕੀ ਚੱਲ ਯਾਰ ਕੀ ਸਹਾਰਾ ਯਾਰ ਉਹ ਹਸਾਵਾਂ ਕਾ ਤੋਂ ਕੀ ਹੋਇਆ? ਅੱਗੇ ਨਹੀਂ ਹੱਸਣ ਦੇ ਹੋ ਰੈਗੂਲਰ। ਕੋਈ ਸਲਾਹੀ ਪ੍ਰੋਗਰਾਮ ਵੀ ਹੋਣਾ ਚਾਹੀਦਾ ਉਸਤਾਦ ਜੀ। ਮੇਰੇ ਕੋਲ ਸਵਾਲ ਜਵਾਬ ਕਰੋ। ਤੂੰ ਬਾਸ ਸਾਡੇ ਕੋਲ ਹੀ ਯਾਰ ਚੁੱਪ ਕਰ ਜਾਓ ਤੁਸੀਂ ਨਿੱਕੀ ਨਿੱਕੀ ਗੱਲ ਕਰਦੇ ਹੋ, ਉਹ ਤੋਂ ਫੜ ਕੇ ਉਹਨੇ ਸਾ ਦੇਣਾ। ਤੁਹਾਨੂੰ ਚੰਗੇ ਰਹੋਗੇ ਫਿਰ। ਪਤਾ ਨਹੀਂ ਤੁਸੀਂ ਕੀ ਸਮਝ ਬੈਠੇ ਮੈਨੂੰ। ਚੱਲ ਸਾ ਯਾਰ। ਉਹਨਾਂ ਨੇ ਕਿਹਾ ਜੀ ਮਿੱਠੇ ਲਿਆਓ, ਦੁਨੀਆ ਇੱਧਰ ਤੋਂ ਮਿੱਠੇ ਲੈ ਕੇ ਆਓ, ਮਿੱਠੇ ਕੋ ਆਪ ਲੈ ਕੇ ਆ ਗਿਆ ਮਿੱਠਾ। ਉਹ ਮੈਂ ਗਲਾਟੀ ਆ ਵੀ ਫੌਰਨ ਹਸਾ ਦੇਵਾਂ? ਯਾਰ ਤੂੰ ਇੱਕ ਮਿੱਠਾਪੁਰੀਆ ਬ੍ਰਾਂਡ ਆ। ਉਹ ਨਹੀਂ ਬ੍ਰਾਂਡ ਦਿਓ ਤੁਸੀਂ ਇਸ ਗੱਲ ਨੂੰ। ਲੈ ਮਿੱਠਾਪੁਰੀਆ ਬ੍ਰਾਂਡ ਆ। ਅੱਛਾ ਯਾਰ ਸਾਡੇ ਨਾਲ ਗੱਲ ਕਰ, ਅਸੀਂ ਤੈਨੂੰ ਬੁਲਾਇਆ, ਉਹਨਾਂ ਨੂੰ ਸਾ। ਨਾਜ਼ਰੀਨ ਮੈਨੂੰ ਇੱਕ ਮੈਸੇਜ ਆਇਆ ਤੇ ਉਹ ਮੈਂ ਤੁਹਾਨੂੰ ਸੁਣਾਉਣਾ ਚਾਹੁੰਦਾ ਵਾਂ। ਇੱਕ ਦੋਸਤ ਨੇ ਕਿਹਾ ਸੀ ਕਿ ਯਾਰ ਜਦੋਂ ਤੁਸੀਂ ਟੀ ਟਾਈਮ 'ਚ ਵਾਪਸ ਆਓਗੇ ਨਾ, ਜਦੋਂ ਤੁਸੀਂ ਯਾਨੀ ਕਿ ਚਾਹ 'ਚ ਵਾਪਸ ਆਓਗੇ, ਤੇ ਅਸੀਂ ਕੁਝ ਦੋਸਤ ਅਹਿਬਾਬ ਨੇ ਆਉਣਾ ਮੈਂ ਇੱਥੇ। ਉਹ ਦੋਸਤ ਅਹਿਬਾਬ ਗੁਜਰਾਤ ਤੋਂ ਨੇ, ਤੇ ਮੈਂ ਰਿਕੁਐਸਟ ਕਰਦਾ ਜਨਾਬ ਮੁਹਤਰਮ ਉਸਤਾਦ ਜੀ ਮੇਰੀ ਵਾਰੀ ਪੱਥਰ ਦੀ ਹੋ ਜੰਨੇ ਆ। ਭਾਈ ਆਪ ਹਸਾਓ ਨਾ, ਤੇਰਾ ਮੇਰਾ ਤਲਕ ਲਹਿਰਾ, ਲੇਕਿਨ ਅਸੀਂ ਕੰਮ ਤੇ ਬੈਠੇ ਤੇ ਤੂੰ ਸਾ। ਕੰਮ ਤੇ ਕਿਹੜਾ ਕਿਤੇ ਬੀਮ ਭਰਤੀ ਦਾ ਹੋਣ ਡਿਆ ਵਾ। ਲੱਗਾ ਸੀ ਸੌਣ। ਇੰਨੀ ਕੁ ਗੱਲ ਤੋਂ ਬਚਿਆ ਹੀ ਮੈਂ। ਮੇਰੀ ਬੱਖੀ ਦੇ ਕੋਲੋਂ ਰੀਤ ਤੂੰ ਤੇ ਹੈ ਹੀ ਪੱਥਰ ਦਾ ਇਨਸਾਨ ਹੈ, ਤੈਨੂੰ ਤੇ ਹਾਸਾ ਆਉਂਦਾ ਹੀ ਨਹੀਂ। ਠੀਕ ਹੈ। ਸਭ ਤੋਂ ਨੱਕ ਤਾਂ ਸਿੱਧਾ ਕਰ ਲਾ। ਸਭ ਤੋਂ ਜ਼ਿਆਦਾ ਫਰੀਜ਼ ਦਾ ਹੱਸਦਾ ਸਾਡੇ ਸ਼ੋਅ 'ਚ। ਉਹ ਜਿੱਦਾਂ ਹੱਸਦਾ ਮੈਨੂੰ ਸਾਰਾ ਪਤਾ ਵਾ। ਜਾਣਦੇ ਤੂੰ ਉਹ ਸਿਰਫ ਬਚਦਾ ਵਾ। ਕੋ ਸਹਾਇਣ ਜਾ ਰਿਹਾ, ਤੂੰ ਤਰਲੇ ਲੈ ਰਿਹਾ। ਤਾਜੂ ਸਿਰਫ ਬਚਦਾ ਵਾ ਹਾਸਾ ਲਵਾ ਅੱਛਾ ਕੇ। ਯਾਰ ਮੈਨੂੰ ਨਾ ਉਸਤਾਦ ਜੀ ਕਹਿ, ਉਹਨਾਂ ਨੂੰ ਗੱਲ ਕਰ। ਤੁਸੀਂ ਬਹੁਤ ਪਿਆਰ ਦਿੱਤਾ। ਮੈਂ ਤੁਹਾਡੀਆਂ ਮੁਹੱਬਤਾਂ ਦਾ, ਤੁਹਾਡੇ ਮਾਣ ਸਨਮਾਨ ਦਾ ਦਿਲੋਂ ਸ਼ੁਕਰਗੁਜ਼ਾਰ ਹਾਂ। ਮੈਨੂੰ ਇੰਡੀਆ ਤੋਂ, ਕੈਨੇਡਾ ਤੋਂ, ਯੂਕੇ ਤੋਂ ਕਿਹੜਾ ਵਾ? ਯੂਕੇ ਤੋਂ ਯੂਕੇ ਤੋਂ, USA ਤੋਂ, ਤੇ ਪੁਰਤਗਾਲ ਤੋਂ, ਸਾਈਪਰਸ ਤੋਂ, ਛੋਟੀ ਵੱਡੀ ਤੁਰਕੀ ਤੋਂ, ਸਾਈਬਰ ਕ੍ਰਾਈਮ ਤੋਂ ਵੀ ਆਉਣੇ। ਮੈਂ ਵੀ ਇੱਧਰ ਆ ਜਾ। ਕਿੱਧਰ? ਆ ਜਾਓ ਆਪਾਂ ਇੱਧਰ ਬੈਠਨੇ ਚੱਲਦਾ। ਆ ਜਾਓ ਯਾਰ ਸਾਰੇ ਇਕੱਠੇ ਹੋ ਗਏ। ਚੱਲ ਯਾਰ ਸਾ ਯਾਰ ਦੋਸਤਾ ਕੈਮਰਾ ਛੱਡ ਦੇਣਾ ਰਹਿਣ ਨੂੰ। ਚਲ ਮੈਂ ਤੁਹਾਡੇ ਦੋਸਤਾਂ ਦਾ ਬਹੁਤ ਮਸ਼ਕੂਰ ਆ। ਕਾਕਾ ਬਿਲਾਈ ਪੁੱਤ ਕਿ ਤੁਸੀਂ ਇੰਨਾ ਪਿਆਰ ਦਿੱਤਾ। ਅੱਛਾ ਗਲਤੀਆਂ ਕਿਸ ਇਨਸਾਨ को नहीं ਹੁੰਦੀਆਂ। है हिम्मत तो कर पैदा फरदौस से परी अपना, मांगी हुई जन्नत से है दोज़ख का अजाब अच्छा। नाजरीन
ਮਿੱਠਾਪੁਰੀਆ ਐਵੇਂ ਨਹੀਂ ਬਣਿਆ। ਕਿੰਨਾ ਮਿੱਠਾਪੁਰੀਆ ਤੁਸੀਂ ਬਣਾਇਆ, ਮਿੱਠਾਪੁਰੀਆ ਇਸ ਸ਼ਖਸ ਨੇ, ਇਸ ਇਨਸਾਨ ਨੇ ਬਣਾਇਆ। ਮਿੱਠਾਪੁਰੀਆ ਕੱਖ ਵੀ ਨਹੀਂ ਸੀ। ਇਹ ਤਾਂ ਪਤਾ ਨਹੀਂ, ਗੱਲ ਵੀ ਕਿਉਂ ਨਹੀਂ ਕਰ ਸਕਦੇ ਸੀ? ਕੀ ਨਹੀਂ ਤੂੰ ਸਹੁਰੇ ਦੀ ਚੁੱਪ ਕਰ ਜਾ, ਤੈਨੂੰ ਮੈਂ ਕਹਿਣ ਦਿਆਂ। ਲਾਫਟਰ ਕਿਹੜਾ ਨਹੀਂ? ਉਹ ਕਹਿੰਦਾ ਮਿੱਠਾਪੁਰੀਆ ਕੱਖ ਵੀ ਨਹੀਂ ਸੀ। ਉਹ ਕਹਿਣ ਲੱਗਾ ਸੀ ਕਿ ਹੁਣ ਵੀ ਕੱਖ ਨਹੀਂ। ਤੂੰ ਵਿੱਚ ਬੋਲ ਪੈ ਤੂੰ। ਇਹਨੇ ਤਾਂ ਸਹੁਰੇ ਦੀ ਜੁੱਤੀ ਪਾ ਕੇ ਵਾਸ਼ਰੂਮ ਚਲ ਜਾਂਦੇ, ਵਿਚਾਰਾ ਲੱਭਦਾ ਉਹ ਯਾਰ ਮੈਂ ਬੁਲਾਇਆ ਤੈਨੂੰ। ਉਹ ਮੈਂ ਤੇਰੇ ਕਿਤੇ ਬੁਲਾਇਆ, ਕਿਤੇ ਮੈਂ ਤੇਰੇ ਨਾਲ ਦਾ ਨਾਰਾ ਲਾਤਾ ਵਾ ਬੁਲਾਇਆ ਹੈਂ? ਮੇਰੀ ਜੁੱਤੀ ਇਹ ਆ ਤੇਰੀ। ਉਹ ਮੂੰਹ ਸਿੱਧਾ ਕਰ। ਤੇਰੇ ਕੋਲ ਇਹ ਗੱਲਾਂ, 4 ਗੱਲਾਂ ਕਰਕੇ ਤੂੰ ਬਸ ਤੂੰ ਤਾਂ ਜੁਗਤ ਕਰਦਾ ਤੇ ਐ ਲੱਗਦਾ ਸੌਦੀਆਂ ਤੋਂ ਕਾਲ ਆਉਂਦੀ, 3 ਹੱਥ ਹੋ ਕੇ ਆਉਂਦੀ ਕਾ ਬਾਜ ਤੇਰੀ। ਉਹ ਫਰਿੱਜ 'ਚ ਹਾਥੀ ਬੜਿਆ ਇੱਧਰ ਕਰ ਗੱਲ ਕਰ। ਨਾਜ਼ਰੀਨ ਬੋਲੇ ਕੋਈ ਨਾ। ਕੁਝ ਗੱਲਾਂ ਮੈਂ ਕਾਬਲੇ ਤਹਿਰੀਰ ਲੈ ਕੇ ਆਵਾਂਗਾ। ਸਾਰਿਆਂ ਨੇ ਜਰਾ ਮੇਰੀ ਗੱਲਾਂ ਗੌਰ ਨਾਲ ਸੁਣਨੀਆਂ। ਮੈਂ ਅੱਖਾਂ ਬੰਦ ਕਰ ਲਓ। ਆ ਕਿੰਨਾ ਇਹ ਹੁੰਦਾ ਇਹ ਪਤਾ ਕੀ ਹੋਣਾ, ਸਭ ਤੋਂ ਜ਼ਿਆਦਾ ਇਸ ਪ੍ਰੋਗਰਾਮ ਦਾ ਜਿਹੜਾ ਮਜ਼ਾ ਆਉਣਾ, ਤੇ ਇੱਕ ਦੂਜੇ ਨੂੰ ਕਹਿਣਾ ਨਾ ਵੇਲੇ ਉੱਚਾਂ ਦੇ ਲੋਕ ਨੇ, ਉਹਨਾਂ ਨੇ ਬਹੁਤ, ਮੈਂ ਉਹਨਾਂ ਲਈ ਮਟੀਰੀਅਲ ਪੈਦਾ ਕਰ ਰਿਹਾ। ਜਿਹਨਾਂ ਨੇ ਕਹਿਣਾ ਲਓ ਜੀ ਗਿਆ ਸੀ ਆਪਣੀ ਲੱਖ ਲੈਣ ਦਲੀਲ ਹੋ ਗਿਆ, ਆਪਣੀ ਟੀ ਟਾਈਮ 'ਚ ਗਿਆ ਸੀ, ਇਹ ਉਹਨਾਂ ਨੂੰ ਮੈਂ ਮਜ਼ੇ ਵਾਲੀਆਂ ਗੱਲਾਂ ਦੇ ਰਿਹਾ। ਚਲੋ ਬਈ ਚੱਲ ਯਾਰ ਸਾ ਯਾਰ, ਓਏ ਬੂਲੀ ਉਹ ਡਰੈਗ ਨਾ ਕਰ, ਡਰੈਗ ਨਾ ਕਰ। ਤੂੰ ਆਹ ਕੀ ਕੀਤਾ ਵਾ? ਯਾਰ ਮੈਂ ਵੇਖਿਆ ਬਹਾਨੇ ਲੱਭ ਰਿਹਾ ਉਹ ਲਾਫਟਰ ਦੇਣ ਦੇ। ਤੁਸੀਂ ਹਲਕੀ ਜਿਹੀ ਹਰਕਤ ਕਰ ਰਹੇ ਹੋ, ਉਹਨੂੰ ਫੜ ਰਿਹਾ ਹੋ, ਤੁਹਾਨੂੰ ਸਮਝ ਨਹੀਂ ਆ ਰਹੀ। ਮੈਂ ਕਹਿੰਦਾ ਪੱਥਰ ਦੇ ਹੋ ਜਾਓ। ਚਲੋ ਸਰ ਮਾਜ਼ਰਤ। ਨਾਜ਼ਰੀਨ ਮੈਂ ਬਹੁਤ ਫਿਰ ਉੱਥੋਂ ਹੀ ਕੰਟੀਨਿਊ ਕਰਾਂਗਾ, ਲੇਕਿਨ ਮੈਂ ਤੁਹਾਨੂੰ ਪਤਾ ਫੰਬਲ ਤੇ ਮੈਂ ਅਕਸਰ ਨਹੀਂ ਹੁੰਦਾ ਕਿ ਮੈਂ ਜਦੋਂ ਗੈਬ ਜਿਹੜਾ ਵਿੱਚ ਹੈ, ਗੈਬ ਦੇ ਦੌਰਾਨ ਜਿਹੜੀ ਮੈਂ ਇੱਕ ਸਬਕ ਹਾਸਲ ਕੀਤਾ, ਜਿਹੜਾ ਮੈਂ ਗੈਪ ਦਾ ਇਲਮ ਉਹਨੂੰ। ਸਾਜੀ ਵਿੱਚ ਬੋਲੋ ਨਾ ਫਿਰ ਉਹੀ ਗੱਲ ਕਰਦੇ ਹੁੰਦੇ ਆ। ਚਲੋ ਜੀ। ਮੈਨੂੰ ਇੱਕ ਦੋਸਤ, ਉਹ ਭਾਈ ਕਿਤੇ ਕਲਰ ਘਰ ਰੁਕਿਆ ਵਾ, ਤੈਨੂੰ ਉਹਨੇ ਕੁਛ ਕਿਹਾ ਵਾ? ਤਸਵੀਰਾਂ ਖਿੱਚੀ ਜਾਣ ਡਿਆ। ਕਿਹਦੀਆਂ? ਉਹ ਆਪਣੀਆਂ ਖਿੱਚੇ ਨਾ ਖਿੱਚੇ, ਕਿਤੇ ਮਰੀ ਆ ਗਿਆ ਵਾ ਤੂੰ। ਹਲੋ ਤਸਵੀਰਾਂ ਖਿੱਚੀ ਜਾਣ ਡਿਆ ਮੈਂ, ਕਿਤੇ ਤੂੰ ਲਾੜੇ ਦਾ ਭਰਾ। ਤੈਨੂੰ ਉਹਨੇ ਕੁਛ ਕਿਹਾ ਵਾ? ਐਸ ਬਹਾਨੇ ਨਾਲ ਸਾਡੇ ਚੱਕਰ 'ਚ ਲਾਫਟਰ ਲੈਣ ਦੀ ਕੋਸ਼ਿਸ਼ ਨਾ ਕਰ। ਇਹਨੂੰ ਇਹ ਪਤਾ ਲੱਗ ਜਾਣਾ ਤੇ ਮੂੰਹ ਦਾ ਡਿਜ਼ਾਈਨ ਕੀ ਆ, ਇਹ ਜੰਗਲਾਂ ਨੂੰ ਦੌੜ ਜੇ ਵਿੱਚ ਕੀ ਹੁੰਦਾ, ਉਹਦਾ ਡਿਜ਼ਾਈਨ ਤੇ ਚੈੱਕ ਕਰੋ ਕੈਸਾ ਵਾ। ਲੋ ਜੀ ਇਹੀ ਡਰ ਸੀ ਮੈਨੂੰ, ਮਾੜਾ ਕੋਨੇ ਉਹੂ ਕਰਾਤਾ ਹੀ ਮੈਨੂੰ। ਲੈ ਵੇ ਇਹਦੇ ਵੇਖੋ, ਇਹਦੀ ਚਟਣੀ ਬਣਾਉਣੀ ਆ ਹੈ ਵੀ ਹਰਾ ਜਿਹਾ ਅੱਗੇ ਰੱਖਤਾ। ਮੈਨੂੰ ਖੁਦਾ ਦੀ ਕਸਮ ਤੁਹਾਡੇ ਤੇ ਗੁੱਸਾ ਚੜਨ ਦਿਆ। ਉਹਨਾਂ ਨੂੰ ਵੀ ਆਪਣੇ ਆਪ ਦੇ ਚੜ੍ਹਦਾ। ਨਾਜ਼ਰੀਨ ਦਰਅਸਲ ਪਤਾ ਕੀ ਹੁੰਦਾ, ਯਾਰ ਸਿਰਫ ਰਾਸਤਾ ਰੋਕਿਆ ਜਾ ਰਿਹਾ ਵਾ ਕਿ ਇਹਨੂੰ ਆਪਣੀ ਹਾਲਤ ਤੇ ਹੱਥ ਆਉਣ ਡਿਆ। ਕੋਈ ਗੱਲ ਮਿਲ ਕੇ ਕਹੋ ਸਾਡੇ ਸਾਰਿਆਂ ਤੇ ਲਾਨਤ। ਮਿਲ ਕੇ ਕਹੋ ਚਾਰੇ ਜਾਣੇ, ਨਹੀਂ ਯਾਰ, ਸਾਡਾ 2 ਰੁਪਏ ਮੂੰਹ। ਯਾਰ ਕੋਈ ਗੱਲ ਨਹੀਂ। ਚੱਲ ਪੁੱਤ भाई ऐसे हम आपको कुछ नहीं कह रहे भैया। ਮੈਨੂੰ ਇੱਕ ਨਾ ਸ਼ੇਰ ਯਾਦ ਆ ਗਿਆ, ਤੂੰ ਸ਼ਾਹੀ ਹੈ ਬਸੇਰਾ ਕਰ ਚਟਾਨੋਂ ਕੀ ਪਠਾਨੋਂ ਪਰ। ਸਿਆਣੇ ਕਹਿੰਦੇ ਕਿ ਜੇ ਪਿਓ ਦੀ ਜੁੱਤੀ ਪੁੱਤਰ ਨੂੰ ਪੂਰੀ ਆਣ ਲੱਗ ਜਾਵੇ ਤੇ ਉਹਨੂੰ ਭੁੱਲਿਆ ਨਹੀਂ ਕਹੀਦਾ। ਨਾਜ਼ਰੀਨ ਮੈਂ ਭੁੱਲ ਗਿਆ ਸਾਂ। ਹੂੰ ਕੀ ਗੱਲ, ਕਿਤੇ ਤੇਰਾ ਨਿਆਣਾ ਰੋਣ ਡਿਆ? ਹੂੰ देखिया तू ਉਹਨੂੰ ਮੌਕਾ ਦੇਈਏ ਨਾ, ਉਹਨੇ ਕਿਤੇ ਨਾ ਕਿਤੇ ਹਸਾ ਦੇਣਾ ਹੀ। ਫਿਰ ਤੂੰ ਮੈਨੂੰ ਕਹਿਣਾ ਵਾ ਇਹ ਆਪਣੇ ਅਜ਼ਾਇਮ ਦਾ ਮਜ਼ਬੂਤ ਹੈ ਨਹੀਂ ਅਸਲ ਨਾਲ। ਨਾ ਕੱਢਣਾ ਵਾਦਾ ਹੂੰ ਵੀ ਨਾ ਕਰ, ਓਏ ਹੂੰ ਨਾ ਕਰ। ਹਾਂ ਬੇਸਕੋਟ ਤੇ ਇਦਾਂ ਪਈ ਸਰ, sorry। ਸ਼ੇਖਰ ਚੀਜ਼ ਦਾ ਭਤੀਜਾ। सर सॉरी आप प्लीज। अब इतना मादरत करी जाओ ना बस कुछ। सॉरी चले कि तुसी लोगों ने बड़ा प्यार दिता, मैनू तो शेर याद आ गया, सॉरी भुल गया। मेरे तो बहुत नहीं धन्यवाद सारे, मैं भी तो बैठा ही हूं चुप करके। उस्ताद जी किते की गल हो गई है, मैं दसो सही भी किते। भाई उन्होंने कहा है मिठापुरिया 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 मिठापुरिया, आ लो मिठापुरिया। मिठापुरी के तोल के बेचने, मिठापुर गया। ओह ਪਾਤਾ ਜੀ ਉਹਨੇ ਲਾਫਟਰ ਗੱਲ ਸਾਡੇ ਵਜਾਓ ਹੁਣ। गल पे लाफ्टर हंसना ही पैदा भाई। ਚਲੋ यार भाई उनको हसाओ। वो साढ़े झोली 3 कैमरे लगे ने, 7 बंदे खड़े ने विचे कैमरामैन, तेरी बकवास सुनने नहीं खलोते अगले। सा उन्होंने ਚੱਲ मैनू दस उस्ताद जी ते नहीं आउण डई भी यार दत ते। नाज़रीन तुसी समझदे हर चीज़ नूं, तुसी बरीक माइंड हो, ब्रॉड माइंड हो। तैनू किते नींद आउण तेरा बिस्तरा कर दवां मैं कुल्ली 420। यार तेनों ने बुलाया वा? मैं बुलाया, मैं की करन दिया? मैं ऐ नहीं ओ तेरा करन मरी सासर का मुंह ਉਹ ਬਾਤ ਕਰਦੀ ਮਰ ਗਈ। मर गई घरों नहीं आया तू हैं? मर गई। देखा ਹੁਣ ਨਹੀਂ ਸਾਇਆ ਜਾ ਰਿਹਾ ਤਾਂ ਜ਼ਾਤੀ ਆਤੇ ਆ ਗਿਆ। ਸੱਸ ਸੋਹਰਾ ਜ਼ਾਤੀ ਆਤੇ ਆ ਗਿਆ। ਪਹਿਲੇ ਸੋਹਰੇ ਦੀ ਆ ਫਿਰ ਸੱਸ ਦੀ ਉਧਰੋਂ ਹੀ ਨਿਕਲਦੇ ਆ। ਖਬਰੇ ਜਵਾਰੀ ਇਹ ਕਾਤੋਂ ਤੋਰ ਉਹ ਤੂੰ ਤੇ ਗੱਲ ਕਰਦਾ ਆਲਾ ਸਿਗਨਲ ਘੱਟ ਆਉਣ ਡਿਆ ਵੀ ਐਂ ਕਿਤੇ ਟਿੱਟ ਪਾਣੀ ਬਹਿ ਡਿਆ ਵਾ। ਹੱਸ ਕੇ ਮਰਨਾ ਹੀ। ਨਾਜ਼ਰੀਨ
ਪੰਚ ਲਾਈਨ ਦੂਰੋਂ ਹੀ ਸੁਣੀ ਤੁਹਾਡੀਆਂ ਮੁਹੱਬਤਾਂ ਦਾ, ਤੁਹਾਡੇ ਪਿਆਰ ਦਾ, ਤੁਹਾਡੇ ਮਾਨ ਸਨਮਾਨ ਦਾ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ। ਇਹਦੇ ਫੈਨਾਂ ਦਾ ਵੀ ਦਿਲ ਕਰ ਜਾਣਾ। ਕਪਲ ਸ਼ਰਮਾ ਸਾਹਿਬ ਦਾ, ਜਿਹਨੇ ਮੈਨੂੰ ਸਪੈਸ਼ਲ ਕਾਲ ਕਰਕੇ ਕਿਹਾ ਕਿ ਯਾਰ ਮਿੱਠੇ ਤੈਨੂੰ ਸ਼ੋਅ 'ਚ ਵਾਪਸ ਆਉਣਾ ਚਾਹੀਦਾ। ਉਸ ਤੋਂ ਬਾਅਦ ਪਠਾਨ ਮੂਵੀ ਦੀ ਰਿਲੀਜ਼ਿੰਗ ਤੇ ਮੈਂ ਗਿਆ ਸੀਗਾ ਜੀ। ਸ਼ਾਹਰੁਖ ਖਾਨ ਸਾਹਿਬ ਨੇ ਉੱਥੇ ਗੁਜ਼ਾਰਿਸ਼ ਕੀਤੀ ਕਿ ਮੈਂ ਸਯਾਹ ਯਾਨੀ ਸਾਹਿਬ ਨੂੰ ਖੁਦ ਕਾਲ ਕੀਤੀ ਹੈ, ਉਹਨਾਂ ਨੇ ਨਹੀਂ ਚੁੱਕਿਆ, ਲੇਕਿਨ ਮਿੱਠੇ ਤੇਰਾ ਬਹੁਤ ਬਹੁਤ ਧੰਨਵਾਦ ਕਿ ਤੂੰ ਕਾਲ ਚੁੱਕੀ। ਮੈਂ ਸ਼ਾਹਰੁਖ ਖਾਨ ਸਾਹਿਬ ਨੂੰ, ਉਸ ਤੋਂ ਬਾਅਦ ਲਖਵਿੰਦਰ ਵਡਾਲੀ ਸਾਹਿਬ ਨੂੰ, ਮਾਸਟਰ ਸਲੀਮ ਸਾਹਿਬ ਨੂੰ, ਐਮੀ ਵਿਰਕ ਨੂੰ, ਦਿਲਜੀਤ ਜੀਸਾਨ ਨੂੰ, ਸਾਰਿਆਂ ਨੂੰ ਭਾਜੀ ਮੈਂ ਮੁਬਾਰਕਬਾਦ ਪੇਸ਼ ਕਰਦਾ ਕਿ ਮੈਂ ਵਾਪਸ ਆ ਚੁੱਕਿਆ ਹਾਂ। ਉਸ ਤੋਂ ਬਾਅਦ ਮੈਨੂੰ ਰਾਤੀ ਕਾਲ ਕਰ ਰਹੇ ਸੀ ਇਮਰਾਨ ਖਾਨ ਸਾਹਿਬ, ਉਹ ਵੀ ਕਹਿ ਰਹੇ ਸੀ ਕਿ ਮਿੱਠੇ ਤੂੰ ਇੱਥੋਂ ਨਾ ਟੀ ਟਾਈਮ ਪੱਟ ਕੇ ਨਾ ਸ਼ੈਲਟਰ ਪਾ ਲਓ, ਆਰਾਮ ਕਰੀ ਜਾਇਆ ਕਰੋ। ਇੱਕ ਤੇ ਡਬਲ ਬੈੱਡ ਦਾ ਟੀ ਟਾਈਮ ਹੋਣੇ ਵੀ ਸਾਰੇ ਸੌਈ ਜਾਣ ਡਏ। ਯਾਰ ਚੁੱਪ ਕਰਕੇ ਤੇ ਆਪਣਾ ਉਹ ਚੁੱਪ ਕਰਕੇ ਤੇਰਾ ਨਿਆਣਾ ਸੁੱਤਾ ਪਿਆ, ਚੁੱਪ ਕਰਕੇ ਹੈ ਓਵਰਲੈਪ ਨਾ ਯਾਰ ਹਿਸਾਬ ਉਹਨਾਂ ਨੂੰ ਉਹ ਉਸਤਾਦ ਜੀ ਕਿਤੇ ਐਮਰਜੈਂਸੀ ਵਾਰਡ 'ਚ ਪਏ ਆ, ਜ਼ਰੂਰਤ ਆ ਉਹਨਾਂ ਨੂੰ, ਕਿਤੇ ਉਹਨਾਂ ਨੇ ਦੱਸਿਆ ਮਿੱਠੇ ਦਾ ਹਾਸਾ ਉਹ ਨੈਕਟਰ ਦਾ ਮੜਤਾ ਹੀ ਹਾਸਾ ਚੱਲ ਚੱਲ ਕਲੈਪਾਂ ਕੱਢ ਮਿੰਟ ਲਾ। ਕਿਦੋਂ ਨੇ ਹਾਸਾ ਮੜਤਾ ਹੀ। ਉਹ ਸਾਡੀ ਝੋਲੀ ਕੋਈ ਲਾਫਟਰ ਵੀ ਪਾ ਸਾਡਾ। ਯਾਰ ਅਸੀਂ ਤਾਂ ਚਲੇ ਜਾਾਂਗੇ, ਲੇਕਿਨ ਸਾਡੀ ਝੋਲੀ 'ਚ ਕੋਈ ਲਾਫਟਰ ਦਾ। ਵੀਰ ਤੇ ਕਹਿ ਦੇ ਮਾਫ ਕਰ। ਮਾਫ ਕੀਤਾ ਯਾਰ ਤੁਹਾਨੂੰ। ਹੋਰ ਦੱਸੋ ਨਾਜ਼ਰੀਨ, ਚੱਲ ਚੱਲ ਮਿੱਥ ਕੇ ਚੱਲ ਮਿੱਥ ਕੇ। ਮਿੱਥ ਕੇ ਕੀ ਗੱਲ ਕਿਤੇ ਦੇਗ ਵੰਡਣ ਡਿਆ ਮੈਂ ਮਿੱਥ ਕੇ ਚੱਲਦਾ। ਬੀਟ ਲੈ ਕੇ ਫੇਰ ਆ ਵੀ। ਹਾਂ ਹਾਏ, ਕਰਜਾ ਤੈਨੂੰ ਮੈਂ ਕਹਿਣ ਨਿਆ ਵਾ, ਇਹਦੇ ਤਾਂ ਕਰਮ ਹੋਇਆ ਵੀ ਇਹਨੂੰ ਵੀ ਇਹਨਾਂ ਚੀਜ਼ਾਂ ਦਾ ਪਤਾ ਲੱਗ ਗਿਆ। ਨਾਜ਼ਰੀਨ, ਅਬੀਆਂ ਦੀ ਬਰਫ਼ ਦੇ ਕਿੰਨੇ ਦੀ 20 ਦੀ। ਹਾਂਜੀ ਤੈਨੂੰ ਬੇਟਾ ਲੱਗਣੀ ਵੀ 20 ਦੀ ਹੋਈ ਆ, ਇਹ ਤਾਂ ਮੈਂ ਦੱਸਤਾ ਜੀ, ਜ਼ਿਆਦਾ ਲੱਗਣੀ ਵੀ ਨਹੀਂ ਹੈ। ਚਲੋ यार डोंट हम कलाम अपना ਲੈ ਕਹਿੰਦਾ ਡੋਂਟ ਹਾਮ ਕਲਾਮ। ਪੂਰੀ ਬਾਜ਼ੀ ਮਾਰਨੀ ਸੀ ਉਸਤਾਦ ਜੀ, ਲੰਮੇ ਹੀ ਪਈ ਜਾਣਾ, ਪਤਾ ਨਹੀਂ ਕਿਤੇ ਸੱਪ ਖਾ ਲਿਆ ਸਾਰਿਆਂ ਨੇ। ਤੁਹਾਨੂੰ ਇੱਕ ਜੁਗਤ ਸੁਣਾਵਾਂ। ਸੁਣਾ। ਐਂਬੂਲੈਂਸ ਚਲਾਉਂਦਾ ਸੀ ਫੇਰ ਤੇ ਹਜੇ ਨਵਾਂ ਨਵਾਂ ਉਹਨਾਂ ਨੇ ਰੱਖਿਆ ਤੇ ਮਰੀਜ਼ ਉੱਤੇ ਵੀ ਵੱਢ ਕੇ ਲਿਆ ਰਿਹਾ। ਘੁੰਮਤ ਨੂੰ ਕਹਿ ਰਿਹਾ ਨਾਲ ਕੰਮ ਨਾਲ ਦੁਆਵਾਂ ਕਰੀ ਜਾ ਰਿਹਾ ਕਿ ਮੇਰਾ ਕੰਮ ਬਹੁਤ ਚੱਲ ਪਿਆ। ਇਹ ਵੀ 11 ਵਜੇ ਉਸਤਾਦ ਜੀ ਲੱਗ ਗਿਆ। ਹਾਂ ਮੈਂ ਸਵੇਰ ਤੋਂ ਲੈ ਉਹ ਚੁੱਪ ਕਰ ਓਏ ਥੱਥੇ ਸੁਪਰਮੈਨ ਠਹਿਰ ਜਾ। ਚਲੋ ਜੀ 11 ਵਜੇ ਲੱਗ ਗਿਆ, ਸਵੇਰ ਤੋਂ ਲੈ ਕੇ ਸ਼ਾਮ ਤੱਕ। ਕੌਣ ਕਿਹਦੀ ਗੱਲ ਕਰਨੇ? ਕੌਣ 11 ਵਜੇ ਲੱਗ ਗਿਆ? 1 ਮਿੰਟ ਸਾਹਿਬ, ਇੱਕ ਮਿੰਟ ਯਾਰ। ਓਏ ਇੱਥੇ ਆ। ਓਏ ਹੁਕੂਮਤ ਨੇ ਨਹੀਂ ਆਟਾ ਦਿੰਦੀ, ਉਹ ਹੀ ਲੈ ਕੇ ਤੋਲੀ ਜਾਵੇ। ਲੈ ਕਿਉਂ? ਉਹ ਫ੍ਰੀ ਦਿੰਦੇ, ਤੂੰ ਇਹਨਾਂ ਨੂੰ ਪੈਸੇ ਦਿੱਤੇ, ਉਹਨਾਂ ਦੇ ਸਾਹਮਣੇ ਤੋਲਣ। 11 ਬਾਈ ਨੂੰ ਕਾਲ ਕਰਕੇ ਹੋਲਡ ਕਰਾਇਆ। ਬਸ ਓਕੇ। ਤੇਰੇ ਕੋਲ ਨਹੀਂ ਹਸਾਇਆ ਗਿਆ, ਹੁਣ ਅਸੀਂ ਤੇ ਕੋਸ਼ਿਸ਼ ਕਰਨੀ ਹੈ। ਹਾਂ ਤੁਸੀਂ ਤਾਂ ਵੱਖੀਆਂ ਚੜਾਤੀਆਂ। ਨਾਜ਼ਰੀਨ, ਮੈਂ ਸਭ ਤੋਂ ਜ਼ਿਆਦਾ ਮਸ਼ਕੂਰ ਆ। ਯਾਰ ਠਹਿਰ ਜਾ ਯਾਰ, ਬਾਰ-ਬਾਰ ਪੂਰੀ ਤੇ ਹੋ ਲੈਂਦਾ ਗੱਲ ਉਹਦੀ। ਆ ਮੈਨੂੰ ਪੜਾ ਦਿਓ ਉਸਤਾਦ ਜੀ। ਨਹੀਂ ਚੱਲ ਯਾਰ ਤੂੰ ਚੱਲ ਕੰਮ ਕਰ। ਇਹ ਟਰਪ ਕਰਦਾ ਵਾ ਯਾਰ ਚੱਲ ਤੂੰ ਚੱਲ ਕਰ। ਇੱਕਾ ਮਜ਼ਾ ਆਇਆ ਸੀ ਲੰਮੇ ਪੈਣ ਦਾ। ਚੱਲ ਯਾਰ ਕੀ ਗੱਲ ਕਿਤੇ ਖਾਬ 'ਚ ਪੀਰ ਆ ਗਏ ਸੀ ਤੇਰੇ? ਯਾਰ ਫੇਰ ਤੂੰ ਯਾਰ ਥੁੱਕਾਂ ਪੈਂਦੀਆਂ ਮੇਰੇ ਉਹ ਥੁੱਕਾ ਪੈਂਦੀ ਤੇਰੇ ਵਾਸਤੇ ਸ਼ਬਨਮ ਹੈ। ਥੁੱਕਾ ਪੈਂਦੀ ਤੂੰ ਹਲਕੀ ਨਰਮ ਕਰਕੇ ਬਲੇਡ ਲਾ ਲਾ। ਯਾਰ ਮਿੱਠਾ ਭਾਈ ਡੋਲੀ ਦਾ ਪਾਇਲਟ ਹੁੰਦਾ, ਤੁਸੀਂ ਉਧਰ ਗੱਲ ਕਰੋ ਸਿੱਧੀ। ਓ ਹੋ ਯਾਰ ਮੈਂ ਤੁਹਾਨੂੰ ਕਹਿਣਾ, ਜੁੱਤੀ ਨਾਲ ਸਿਰ ਵਾਇਆ ਹੁੰਦਾ, ਤੁਸੀਂ ਸਾਡੇ ਨਾਲ ਹੀ ਕੋਈ ਗੱਲ ਫਰੀ ਤੇਰੇ ਕਲੀਨ ਸ਼ੇਪ ਸ਼ੂਟ ਹੀ ਨਹੀਂ ਕੀਤੀ। ਜੈਨੂਇਨ ਗੱਲ। ਤੇਰੇ ਸੂਟ ਨਹੀਂ ਕੀਤਾ, ਮੈਂ ਕਲੀਨ ਸ਼ੇਪ ਦੀ ਗੱਲ ਕਿੱਦਾਂ ਮੰਨ ਲਾਂ? ਮਿੱਠੇ ਮੈਂ ਤੇਰੇ ਨਾਲ ਆ, ਜਾ ਯਾਰ ਪੈ ਜਾ ਇਹਨਾਂ ਨੂੰ। ਮੈਂ ਤੇਰੇ ਨਾਲ ਇੰਨਾ ਬਾਂਝ ਨਾ ਫਰਕ ਆ ਹਲੇ ਨਾਲ। ਤੁਸੀਂ ਨਾ ਮੇਰੇ ਨਾਲ ਨਾ ਰਹੋ, ਤੁਸੀਂ ਉਧਰ ਹੀ ਹੋ ਜਾਓ। ਯਾਰ ਮੈਂ ਤੇਰਾ ਹੁਣ ਕਹਿ ਰਿਹਾ ਚੱਲ ਮੈਂ ਤੇਰਾ ਸਾਹਸ ਕਰ ਲਵਾਂ। ਤੂੰ 30 ਮਿੰਟ ਹੋ ਗਏ ਸਾਹਸ ਨਹੀਂ ਕੀਤਾ, ਐਂਡ ਵਾਲੇ 5 ਮਿੰਟਾਂ ਤੁਹਾਨੂੰ ਸਾਹਸ ਜਾ ਗਿਆ। ਚਲੋ ਯਾਰ ਮਿੱਠੇ ਨਾਲ ਕੁਝ ਜ਼ਿਆਦਤੀ ਨਹੀਂ ਕਰਨੀ। ਚਲੋ ਜੀ ਅਸੀਂ ਗੱਲ ਹੀ ਕਹਿੰਦੇ। ਨਾਜ਼ਰੀਨ, ਉਹ ਇੱਕ ਮਿੰਟ ਠਹਿਰ ਜਾ ਯਾਰ, ਤੂੰ ਉਹਨਾਂ ਨੂੰ ਜਾਸ ਲਈ ਮਿੱਠਾ ਤੂੰ। ਠਹਿਰ ਜਾ, ਪਰੌਣਾ ਛਡਾਉਣ ਲੱਗਾ ਤੂੰ। ਠਹਿਰ ਜਾ। ਯਾਰ ਦਾਦੀ ਨੇ ਕੱਚੀ ਕੀਤੀ ਹੁੰਦੀ, ਤੂੰ ਮੁੜਦਾ ਕਿਉਂ ਨਹੀਂ ਯਾਰ? ਬੜੀ ਯੰਗ ਜੀ ਦਾਦੀ ਲਈ ਫਿਰਦਾ ਤੂੰ। ਜੁਗਤ ਦੀ ਟ੍ਰਾਂਸਲੇਸ਼ਨ ਕਰਨ ਲੱਗ ਪਈ। ਹਾਂ ਯਾਰ ਨਾਜ਼ਰੀਨ, ਫਰੀਦ ਸਾਹਿਬ ਵੀ ਤੁਹਾਨੂੰ ਪਤਾ ਉਹ ਕੀ ਗੱਲ? ਤੁਹਾਨੂੰ ਮੇਰੇ ਤੇ ਗੁੱਸਾ ਚੜ ਰਿਹਾ ਨਾ। ਮੈਨੂੰ ਵੀ ਚੜ ਰਿਹਾ ਹੁਣ। ਚਲੋ ਮਿੰਟ 35 ਹੋ ਗਏ। ਮੇਰੀ ਗੱਲ ਫੜ ਕੇ ਅੱਗੋਂ ਗੱਲ ਨਹੀਂ ਕਰਨੀ, ਆਪਣੀ ਗੱਲ ਕਰਨੀ ਆ। ਉਧਰ ਗੱਲ ਕਰਨਾ ਆਦਰੀ ਨਾਜ਼ਰੀਨ, ਨਸ਼ਈ ਨੇ ਟਾਈ ਲਾਈ ਹੁੰਦੀ। ਅੱਛਾ ਥੋੜਾ ਉੱਚੀ ਬੋਲਾ, ਰਿਕਾਰਡਿੰਗ 'ਚ ਤਾਂ ਆਵਾਜ਼ ਜਾਵੇ। ਮੇਰਾ ਮੂੰਹ ਨਸ਼ਈ ਨੇ ਟਾਈ ਲਾਈ ਹੁੰਦੀ। ਚੱਲ ਵੀ ਓਏ ਗੋਜਰੇ ਦੇ ਸਪੈਲਿੰਗ ਹੁੰਦੇ। ਗੋਜਰਾ ਸੋਹਣੀਏ ਗੋਜਰਾ। ਨਾਜ਼ਰੀਨ, ਜੋ ਇਹ ਕਰ ਰਹੇ ਇਹਨਾਂ ਦਾ ਹੱਕ ਵਾ, ਮੈਂ ਹੱਕ ਤਲਫੀ ਨਹੀਂ ਕਰਨਾ ਚਾਹੁੰਦਾ। ਵਜ਼ੀਰ ਆਜ਼ਮ ਨੇ ਬੋਦੀ ਰੱਖੀ ਹੁੰਦੀ ਹੈ। ਅੱਛਾ
ਕੀ ਕਹਿ ਰਿਹਾ ਸੀ? ਬੜਾ ਢਿੱਡ ਵਾਲਾ ਇਮਰਾਨ ਖਾਨ ਹੁੰਦਾ, ਸਬਰ ਕਰ ਜਾ, ਸਬਰ ਕਰੀ ਹੁੰਦਾ। ਉਹ ਕਾੜੇ ਦਾ ਅੰਗਰੇਜ਼ ਹੁੰਦਾ, ਚੁੱਪ ਕਰ ਜਾ ਮੇਰਾ ਪੁੱਤਰ ਹੈ। ਮਾਫ ਤਾਂ ਇਕਬਾਲ ਹੁੰਦਾ, ਸਬਰ ਕਰ ਜੀ। ਨਾਜ਼ਰੀਨ, ਕੁਛ ਗੱਲਾਂ ਪਾਸੇ ਪਰਦਾ। ਯਾਰ ਤੇਰੀ ਕਾਲ ਆਉਂਦੀ, ਇੰਟਰਪਟ ਕਰ ਰਿਹਾ, ਤੂੰ ਕਾਲ ਬੰਦ ਕਰ। ਉਹ ਯਾਰ ਉਹਨੂੰ ਆਉਂਦਾ ਹੀ ਉੱਥੇ ਆਉਂਦੀ, ਤੈਨੂੰ ਕੀ ਮਸਲਾ ਉਹਦਾ? ਉਸਤਾਦ ਜੀ ਤੁਸੀਂ ਅਸੂਲ ਨਹੀਂ ਬਣਾਏ। ਆ ਮੋਬਾਈਲ ਮੂਡ ਤੇ ਲਾਇਆ ਜਹਾਜ਼ ਵਾਲੇ ਤੇ, ਕਿੱਥੇ ਆਉਂਦਾ ਹੀ ਕਾਲ? ਉਹਦੇ ਥੱਲੇ ਉੱਥੇ ਪਿਆ, ਉੱਥੇ ਆਈ ਵੀ ਜਾਵੇ, ਤੈਨੂੰ ਕੀ ਪ੍ਰੋਬਲਮ ਆ? ਜਦੋਂ ਰਿਕਾਰਡਿੰਗ ਹੋਵੇ ਤੁਸੀਂ ਹਲੇ ਯਾਰ ਤੇਰੇ ਕਾਲ ਛੱਡਵੀਂ ਮਾਰਤੀ ਉਹਨੇ। ਜਹਾਜ਼ ਵਾਲੇ ਮੂਡ ਤੇ ਲੱਗਾ ਨਹੀਂ ਹੋਇਆ। ਯਾਰ ਚੱਲ ਤੂੰ ਕਰ, ਤੂੰ ਗੱਲ ਕਰ, ਤੇ ਕੋਈ ਗੱਲ ਹੋਣ ਨਹੀਂ ਦਈ, ਐਵੇਂ ਸਾਡੇ ਤੇ ਪਾਈ ਜਾਂਦੇ। ਉਧਰ ਕਰ ਨਾਜ਼ਰੀਨ। ਉਹਨਾਂ ਨੂੰ ਤਾਂ ਜਿਵੇਂ ਕਿ ਫਿਲਮ 'ਚ ਆਫਰ ਆ ਗਈ ਹੈ ਨਾ ਇਸ ਸ਼ੋਅ ਤੋਂ। ਯਾਰ ਚੱਲ ਯਾਰ, ਮੇਰੇ ਕੋਈ ਗੱਲ ਨਹੀਂ ਹੋਣ ਡਈ। ਨਾਜ਼ਰੀਨ, ਮੈਂ ਬੜਾ ਵੱਡਾ ਫੈਨ ਸਾਂ। ਵਕੀਲ ਨੇ ਭਰਵੱਟੇ ਬਣਾਏ ਹੁੰਦੇ। ਚੱਜ ਨੇ ਨਾਲ ਘੁਮਾਇਆ ਹੁੰਦਾ, ਮੈਂ ਵੀ ਕਰੀ ਜਾਣੀ, ਆਪਾਂ ਕਰੀਏ। ਜਨਾਬ ਨਾਲ ਫਾਂਸੀ ਦੇ ਚੱਲ ਯਾਰ, ਸੱਪ ਨਾਲ ਬੱਕਰੀ ਬੰਨੀ ਹੁੰਦੀ। ਓਏ ਸਾਈਕਲ ਤੇ 11 ਵਜੇ ਖੁਦਾ ਦੀ ਕਸਮ ਐ ਤੇ ਮੈਨੂੰ ਮਾਫੀ ਦੇ। ਆ ਸਾਪਣਾ ਬੱਕਰੀ ਵਾਲੀ ਮਾਫੀ ਦੇ। ਚਲੋ ਜੀ, ਬੱਕਰੀ ਨਾਲ ਸੱਪ ਬੰਨਿਆ ਹੁੰਦਾ। ਠੀਕ, ਪੀਰਾਂ ਦਾ ਚੇਦਾ ਕੀਤਾ ਹੁੰਦਾ। ਅੱਛਾ ਨਾਜ਼ਰੀਨ, ਗੱਲ ਕਰਨ ਦਾ ਮਕਸਦ ਹੈ ਕਿ ਉਮਰ ਸ਼ਰੀਫ ਸਾਹਿਬ ਇਸ ਦੁਨੀਆ ਤੇ ਨਹੀਂ ਰਹੇ। ਜਾਣਾ ਤੂੰ ਵੀ ਥੋੜੇ ਦਿਨਾਂ ਦਾ। ਅਮਾਨ ਸਾਹਿਬ ਇਸ ਦੁਨੀਆ ਤੇ ਨਹੀਂ ਰਹੇ। ਰਹਿਣਾ ਹੈ। ਮੇਰੀ ਗੱਲ ਨਾ ਕਰੀ, ਮੈਂ ਮੁੱਕੀ ਮਾਰ ਕੇ ਦੰਦ ਕੱਢ ਦੇਣੀ। ਸਾਹਿਬ ਤੁਸੀਂ ਇੱਧਰ ਹੋ ਜਾਓ, ਮੈਂ ਬਾਤ ਦੋ ਦੇਣੀ ਸੀ। ਫਰੀਦ, ਮੈਂ ਤੇਰੇ ਤੋਂ ਸ਼ੁਰੂ ਹੋਣਾ ਹੀ। ਥਰੋ ਮਾਰ ਬਦਦੁਆ ਦੀ। ਹਾਂ। ਰਹਿਣਾ ਜੇ ਕਿਸੇ ਨੇ ਨਹੀਂ ਨਾ ਇੱਥੇ, ਫੋਟੋ ਇਹਨਾਂ ਸਾਰੇ ਤੇਰੀ ਵੀ ਲੱਗੀ ਹੋਣੀ ਬੇਟੇ ਥੋੜੇ ਦਿਨਾਂ ਤੱਕ। ਓਏ ਸਾਲ ਛੋਟਾ ਅੱਬੂ ਹੁੰਦਾ, ਗੱਲ ਸੁਣ ਲਈ ਦੀ ਹੁੰਦੀ ਆ। ਨਾਜ਼ਰੀਨ, ਮੈਂ ਉਸਤਾਦ ਜੀ ਨੂੰ ਕਿਹਾ, ਮੈਂ ਕਿਹਾ ਉਸਤਾਦ ਜੀ ਕਰਕੇ ਸੱਸ ਬੁਲਾਈ ਹੁੰਦੀ। ਕੀ ਗੱਲ ਆ ਤੇਰੇ ਤੋਂ? ਓਏ ਯਾਰ ਚੱਲ ਯਾਰ, ਚੱਲ ਸਾਂਢੂ ਦਾ ਡੋਲਾ ਹੁੰਦਾ ਹੀ ਚੱਲ। ਯਾਰ, ਰਿਸ਼ਤੇਦਾਰੀਆਂ ਦੇ ਜੁਗਤਾਂ ਕਰ ਰਹੇ ਨੇ। ਚਲੋ ਓਏ ਕਜਲਾ ਬਾਂਦਰ ਹੁੰਦਾ ਓਏ। ਓਏ ਮਾਸੜ ਦੀ ਪਿੰਨੀ ਹੁੰਦੀ ਓਏ, ਚੱਲ। ਮਾਸੜ ਦੀ। ਓਏ ਚੂਚਿਆਂ ਦਾ ਹਾਰ ਬਣਾਇਆ ਹੁੰਦਾ, ਗੱਲ ਸੁਣ ਲਈ ਦੀ ਹੁੰਦੀ ਆ। ਕੀ ਬਾਤ ਹੈ, ਖਾਲੂ ਦਾ ਮੌਕਾ ਹੁੰਦਾ ਵਾ। ਖਾਲੂ ਦਾ ਨਹੀਂ, ਖੁਸ਼ੀ ਦਾ ਮੌਕਾ ਹੁੰਦਾ ਵਾ। ਮੇਰਾ ਵੀ ਹੈ। ਚੱਲ ਜਿਹਦੇ ਚੱਲ ਤੇ ਬੱਚੇ ਨੇ ਖਾਲੂ ਦੇ ਧੁਨੀ ਤੇ ਭੂਪੜਾ ਵਜਾ ਕੇ ਬੜੇ ਰਾਜ਼ੀ ਹੁੰਦੇ ਆ। ਯਾਰ, ਵੇਲਾ ਤੈਨੂੰ ਫਿਰ ਸਾਲੇ ਹਜ਼ਾਰ ਦਾ ਗਿੱਟਾ ਹੁੰਦਾ। ਚੱਲ ਤੈਨੂੰ ਮੈਂ ਕਹਿਣ ਡਿਆ ਨਾ, ਇਹਦੀ ਲਾਲ ਪੰਪ ਦੀ ਫਾੜੀ ਕੱਢੀ ਹੁੰਦੀ। ਕੀ ਬਾਤ ਹੈ। ਆ ਬੁੱਢੀ ਦੀ ਨਾਂ ਦੇ ਇੱਥੇ ਉਹ ਪੱਪਾ ਨਿਕਲਿਆ ਹੁੰਦਾ ਵਾ। ਬੁੱਢੀ ਦੀ ਨਾਂ ਲੈ ਬੁੱਢੀ ਦੀ ਨਾਲ ਬਾਜੀ, ਮੈਂ ਫੰਬਲ ਹੋਣਾ ਕਿ ਫੰਬਲ ਹੋਣੇ, ਮੈਨੂੰ ਦੱਸੋ। ਚਲੋ ਜਿਹਦੀ ਵੀ ਨਾਂ ਲਾ। ਭਾਈ ਉਹਦਾ ਫੰਬਲ ਵੀ ਚੱਲਦਾ। ਦੱਸੋ ਸਹੀ। ਏਸੀ ਚੱਲ ਰਿਹਾ ਫੰਬਲ। ਸਾਨੂੰ ਅਸੀਂ ਉਹ ਕਰੈਕਟਰ ਜਿਹਨਾਂ ਨੂੰ ਕਰਕੇ ਖਾਣੀ ਪੈਂਦੀ, ਉਹਦਾ ਭਾਈ ਫੰਬਲ ਵੀ ਚੱਲਦਾ। ਉਹਦਾ ਫੰਬਲ ਵੀ ਚੱਲਦਾ ਤੇ ਤੇਰਾ ਕੰਬਲ ਵੀ ਚੱਲ ਯਾਰ, ਪਕੌੜਿਆਂ ਦਾ ਬੂਟਾ ਹੁੰਦਾ ਹੈ। ਪਕੌੜਿਆਂ ਦਾ ਬੂਟਾ। ਚਲੋ ਓਏ ਗੰਢੇਰੀਆਂ ਦਾ ਕਾਰਖਾਨਾ ਹੁੰਦਾ ਓਏ। ਨਾਜ਼ਰੀਨ, ਧਵਾਣਿਆਂ ਦਾ ਗਜਰਾ ਬਣਾਇਆ ਹੁੰਦਾ। ਚੱਲ ਨਾਜ਼ਰੀਨ, ਇਹ ਕਿਉਂ ਤੂੰ ਸ਼ੁਕਰ ਕਰ ਰਿਹਾ ਤਾਂ। ਕੱਚੇ ਪਕੌੜੇ ਨਾਲ ਡੀ ਵਾਈ ਹੁੰਦੀ ਵਾ। ਕੱਚੇ ਪਕੌੜੇ ਦਾ ਡੀ ਵਾਈ। ਹਾਂ ਵਾਹ, ਇਹ ਚੂਚਿਆਂ ਦਾ ਹਾਰ ਵਾਲੀ ਇਹਦੀ ਗੱਲ ਸੀ ਜਿਹੜੀ ਤੂੰ ਕਰਦੀ। ਆਹੋ, ਚੂਚਿਆਂ ਦੇ ਨਾਲ ਚੀਜ਼ਾਂ ਇਹ ਰਾਦਾ ਕਰਦਾ। ਇਹ ਕਰਦਾ ਵਾ। ਹਾਂਜੀ ਨਾਜ਼ਰੀਨ, ਮੈਂ ਇਸ ਟੀਮ ਦਾ ਤੋਰੀ ਦਾ ਕਿਸ ਟੀਮ ਦਾ? ਕੀ ਆਏ? ਉਹ ਕਿਤੇ ਆਈਪੀਐਲ 'ਚ ਖੇਲਣ ਚਲਾ ਗਿਆ, ਮੈਂ ਇਸ ਟੀਮ ਦਾ ਗੱਲ ਤਾਂ ਸੁਣ ਲਾ ਯਾਰ, ਤੂੰ ਫੌਰਨ ਪੈ ਜੰਨਾ ਕੋ। ਨਹੀਂ ਤੂੰ। ਨਾਜ਼ਰੀਨ, ਜਨਾਬ ਮੇਰੇ ਸਾਹਮਣੇ ਮੋਜ਼ਜ਼ੀਨ ਇਲਾਕਾ ਦਾਨਸ਼ ਭਾਈ। ਹਾਂ ਪੇਸ਼ ਹੀ ਚੇਂਜ ਕਰਨ ਵਾਲਾ। ਯਾਰ, ਤੋਰੀ ਦਾ ਕਾਂਟਾ ਬਣਾਇਆ ਹੁੰਦਾ। ਕੀ ਮਸਲਾ ਕੀ? ਇੱਕ ਬੰਦੇ ਦਾ ਮੱਥਾ ਪਾੜਤਾ ਇਹਨੇ ਭਾਈ, ਖੁੱਲੀ ਘੜੀ ਪਾ ਕੇ ਇਦਾਂ ਉਹਦੇ ਵੱਲ ਹੱਥ ਕਰਕੇ ਗੱਲ ਕਰਨ ਲੱਗਾ, ਉਹਦੇ ਮੱਥੇ 'ਚ ਵੱਜ। ਅਕੜੀ ਇਹਦਾ ਕਰੀ ਮੱਥੇ ਜਵਾਈ। ਖੁੱਲੀ ਹੁੰਦੀ ਲੱਥ ਜਾਂਦੀ। ਨਹੀਂ ਬਸ ਓਕੇ ਕਰ। ਚਲੋ ਨਵੀਂ ਕਰ ਲੈਣਾ। ਐਡਾ ਵੀ ਮੈਂ ਮਸਤ ਨਹੀਂ ਹਾਂ। ਚਲੋ ਜੀ ਸਰ, ਨਾਜ਼ਰੀਨ ਨੂੰ ਕੁਝ ਕਹਿ ਰਹੇ ਸੀ। ਤੇਰੀ ਸਮਝ ਨਹੀਂ ਆਉਂਦੀ। ਨਾਜ਼ਰੀਨ ਨੂੰ ਪ੍ਰੀਤ ਮੱਝ ਗੋਦ ਲਈ ਹੁੰਦੀ। ਅੱਛਾ ਨਾਜ਼ਰੀਨ, ਗੱਲ ਕਰਨ ਦਾ ਮਕਸਦ ਇਹ ਵਾ ਕਿ ਉਸ ਤੋਂ ਬਾਅਦ ਅਬਾਦ ਸਾਹਿਬ ਮਾਸ਼ਾਅੱਲਾ ਇੱਕ ਯੰਗ ਟੈਲੈਂਟ। ਤੁਹਾਨੂੰ ਪਤਾ ਮੈਂ ਸ਼ੁਰੂ ਤੋਂ ਯੂਥ ਨੂੰ ਰਿਪਰੈਜ਼ੈਂਟ ਕੀਤਾ ਵਾ, ਯੂਥ ਨੂੰ ਅੱਗੇ ਲੈ ਕੇ ਆਏ, ਉਸਤਾਦ ਜੀ ਨੂੰ ਅੱਗੇ ਲੈ ਕੇ ਟੁਰੇ ਆ। ਨਾਲ ਦੇ ਘਰ ਜਾਣ ਲਈ ਰਕਸ਼ਾ ਮੰਗਾਇਆ ਹੁੰਦਾ। ਅੱਛਾ, ਫੌਜ ਦੇ ਵਿੱਚ ਤੇ ਜੁਗਤ ਕਰ ਲੋ, ਓਵਰਲੈਪ ਕਰ ਕਰਕੇ ਜੁਗਤ ਕਰੇ। ਨਾਲ ਦੇ ਘਰ ਲਈ ਜਾਣ ਲਈ ਰਕਸ਼ਾ ਮੰਗਾਇਆ ਹੁੰਦਾ। ਨਾਜ਼ਰੀਨ, ਉਸ ਤੋਂ ਬਾਅਦ ਅਬਾਸ ਭਾਈ ਮਾਸ਼ਾਅੱਲਾ ਕਰ ਲਾ ਗੱਲ ਕੋਈ ਹੈ, ਐ ਅੱਗੇ ਨੂੰ ਮੂੰਹ ਕਰ ਲਿਆ, ਕਿਤੇ ਮੂੰਹ ਟੁਰ ਪੈਂਦਾ ਤੇਰਾ। ਐ ਨਹੀਂ ਕਰੀ ਜਾਣਾ, ਦੇਸੀ ਹੋਗਾ ਜੁੱਤਾ ਕਰਨ ਡਿਆ ਤੂੰ ਯਾਰ। ਯਾਰ ਭਾਜੀ ਤੁਸੀਂ ਇੱਕ ਮਿੰਟ, ਤੇਰਾ ਤਾਰਫ ਵੀ ਕਰਾ ਦਿੰਦਾ ਯਾਰ ਫਰੀਦ, ਤੈਨੂੰ ਹਲੇ ਵੀ ਕਲਿਆਣ ਪਈ ਹੋਈ ਆ। ਸਾਡਾ ਕਿਉਂ ਤਾਰਫ ਕਰਾ ਰਹੇ ਹਾਂ? ਅਸੀਂ ਕਿਸੇ ਤਾਰਫ ਦੇ ਮੁਹਤਾਜ ਹੀ ਨਹੀਂ। ਓਏ ਯਾਰ ਪੀਕੇ ਔਰ ਸਾਨੂੰ ਤੇ ਦੁਨੀਆ ਜਾਣਦੀ ਹੈ। ਉਸਤਾਦ ਜੀ ਤੁਹਾਨੂੰ ਤਾਂ ਵਾਕਿਆ ਦੁਨੀਆ ਜਾਣਦੀ ਹੈ, ਲੇਕਿਨ ਮੈਂ ਉਹਦਾ ਤਾਰਫ ਕਰਾਉਣਾ ਹਲੇ। ਓਏ ਇੱਕ ਮਿੰਟ, ਰਕਸ਼ੇ 'ਚ ਟਾਇਲ ਲਵਾਈ ਹੁੰਦੀ। ਮੈਂ ਤੈਨੂੰ ਕਹਿਣਾ ਚੁੱਪ ਕਰਕੇ ਗੱਲ ਜਿਹੜੀ ਬਣਦੀ ਉਹ ਕਰ। ਜਹਾਜ਼ 'ਚ ਕੋਲ ਕਰਾਏ ਹੁੰਦੇ ਕਿ ਹੁਣ ਸਬਰ ਕਰਨਾ ਮੇਰਾ ਪੁੱਤਰ ਤੇਰਾ। ਟੋਏ 'ਚ ਬਰਾਤ ਬਿਠਾਈ ਹੁੰਦੀ, ਫਿਰ ਤੂੰ ਹਟਣਾ ਨਹੀਂ। ਤੰਦੂਰ ਦੀ ਬਾਹਰਲੀ ਸਾਈਡ ਤੇ ਰੋਟੀਆਂ ਲਾਈਆਂ ਹੁੰਦੀਆਂ ਕਿ ਹੁਣ ਸਬਰ ਕਰ ਲੈ ਮੇਰਾ ਪੁੱਤਰ। ਹੈਲੀਕਾਪਟਰ 'ਚ ਬਾਹ ਫਰੀ ਹੁੰਦੀ ਵਾ। ਹੈਲੀਕਾਪਟਰ 'ਚ ਬਾਹਰ ਨਹੀਂ ਵੜਦੀ। ਚਲੋ ਕੋਈ ਗੱਲ ਨਹੀਂ। ਉਸ ਤੋਂ ਬਾਅਦ ਅਬਾਸ ਭਾਈ ਮੈਨੂੰ ਇਹਨਾਂ ਨੇ ਯਾਰ ਕਿਉਂ ਇਹਨਾਂ ਦਾ ਤਾਰਫ ਕਰਾ ਰਿਹਾ? ਤੈਨੂੰ ਕਿਹਨੇ ਕਿਹਾ? ਤੂੰ ਆਪਣੀ ਗੱਲ ਕਰ। ਮੈਂ ਦੱਸਣਾ ਨਹੀਂ ਕਿ ਯਾਰ ਉਹਨੇ ਨਹੀਂ ਯਾਰ, ਤੂੰ ਇਹਨਾਂ ਨੂੰ ਛੱਡ ਦੇ, ਇਹ ਹੈ ਨਹੀਂ ਤੇਰੇ। ਤੂੰ ਆਪਣੀ ਗੱਲ ਕਰ। ਤੇਜ਼ ਮਿਰਚ ਵਾਲੀ ਪਾਥੀ ਹੁੰਦੀ। ਅੱਛਾ, ਗੱਲ ਕਰਨ ਦਾ ਮਕਸਦ ਹੈ ਕਿ ਅਬਾਸ ਭਾਈ ਦਾ ਮੈਂ ਬਹੁਤ ਮਸ਼ਹੂਰ ਆ
ਟੁੰਡਾ ਸੁਪਰਮੈਨ ਹੁੰਦਾ ਭਾਜੀ, ਕਿ ਇਹਨਾਂ ਨੇ ਮੈਨੂੰ ਉਸੇ ਤਰੀਕੇ ਨਾਲ ਵੈਲਕਮ ਕੀਤਾ, ਉਸ ਤਰ੍ਹਾਂ ਹੀ ਢੋਲਾਂ ਦੇ ਮਾਈ ਠਾਈ ਹੁੰਦੀ, ਉਸ ਤਰ੍ਹਾਂ ਹੀ ਵੈਲਕਮ ਕੀਤਾ ਜਿਸ ਤਰ੍ਹਾਂ ਕਿ ਮੈਂ ਗਿਆ ਸੀ, ਰੋਜ਼ੇ ਦੀ ਅੱਧੀ ਛੁੱਟੀ ਹੋਈ ਹੁੰਦੀ ਮੇਰੇ। ਉਸ ਤੋਂ ਬਾਅਦ ਮੇਰੇ ਛੋਟੇ ਭਾਈ ਹਰਦਿਲ ਅਜ਼ੀਜ਼ ਸ਼ਖਸੀਅਤ, ਤੁਹਾਨੂੰ ਪਤਾ ਸ਼ਾਇਰੀ 'ਚ ਇੱਕ ਮੁਕਾਮ ਆ, ਸ਼ਾਇਰੀ 'ਚ ਇੱਕ ਨਾਮ ਪੈਦਾ ਕੀਤਾ ਇਹਨਾਂ ਨੇ, ਸ਼ੁਰੂ ਤੋਂ ਲੈ ਕੇ ਹੁਣ ਤੱਕ ਮੇਰੇ ਨਾਲ ਮੁਹੱਬਤ ਕੀਤੀ, ਮੇਰੇ ਨਾਲ ਪਿਆਰ ਕੀਤਾ। ਕੀ ਬਾਤ ਹੈ, ਕੀ ਬਾਤ ਹੈ। ਬੰਦ ਬੱਤੀ 'ਚ ਬੁੱਢੇ ਨੂੰ ਛਿੱਤਰ ਮਾਰੇ ਹੁੰਦੇ, ਵਾਹ ਕੀ ਬਾਤ। ਬੁੜੇ ਗੱਲ ਲੱਗ ਚਲੋ ਜੀ ਚਲੋ। ਮੈਂ ਮੇਰੇ ਵੀਰ ਫਰੀਦ ਸਾਬਰੀ ਸਾਹਿਬ ਸਾਹਬ ਨਾ ਇੱਕ ਮਿੰਟ, ਸਾਹਬ ਕਨੂੰ ਕਿਹਾ ਹੀ ਓਏ, ਨਾਜ਼ਰੀਨ ਸੌਰੀ ਇੱਕ ਮਿੰਟ ਨਹੀਂ, ਸਾਹਬ ਕਿਸ ਹਿਸਾਬ ਨਾਲ ਮੈਨੂੰ ਕਿਹਾ? ਫਰੀਦ ਜੇ ਬੋਸ ਮੈਂ ਤੈਨੂੰ ਬੰਦਿਆਂ 'ਚ ਖਲੋਤਿਆਂ ਸਾਹਬ ਕਹਿ ਦਿਆਂ, ਇੰਨੀ ਆਵਾਮ 'ਚ ਤੂੰ ਸਾਹਬ ਕਹਿਣ ਡਿਆ ਵਾ। ਇਹ ਬੋਸ ਕੀ ਹੈ? ਸੁਣ ਕੇ ਦੇਖੋ। ਜਾ ਬੋਸ ਕੀ ਦਿਆ ਹੈ? ਕਿਸकी है? ਬੋਸਕੀ। ਉਸ ਤੋਂ ਬਾਅਦ ਉਹ ਪਹਿਲਾਂ ਉਧਰ ਤੇ ਆ ਨਾ, ਜੇ ਇੱਥੇ ਤੇ 2 ਮਿੰਟ ਖਲੋਈਦਾ ਹੁੰਦਾ ਵਾ, ਫਰੀਦ ਸਾਬਰੀ ਕੇ ਐਵੇਂ हाँ ਗੱਲ ਢੋਰ ਕੀ ਹੋਇਆ? ਕੀ ਮੁਨਾਫਕ ਹੋਇਆ ਹੈ? ਕੀ ਹੋਇਆ? ਅੱਲਾ ਦੀ ਨਾਜ਼ਰੀਨ ਵੱਡਾ ਸਾਰਾ ਜਿਗਰਾ ਕਰ। ਕੁਛ ਨਹੀਂ ਨਜ਼ਰ ਐਵੇਂ ਹਾਂ ਕੁਛ ਨਹੀਂ। 2 ਮਿੰਟ ਲਾ ਇੱਥੇ साबरी ने ਤੁਲ ਗਿਆ ਉਹ ਸ਼ੇਰ ਸ਼ੁਰੂ ਪਾ। ਤੂੰ ਮੈਨੂੰ ਚੁੱਕਤਾ ਕਰ ਲਾ, ਹਸਾਬ ਨੂੰ ਚੁੱਕਤਾ ਕਰ ਲਾ। ਆ ਮੇਰੇ ਤੇ ਕੋਈ ਟਰਾਈ ਕਰ ਲੈ, ਕੀ ਕਰ? ਫਰੀਦ ਕਿਤੇ ਬਲਬ ਨਹੀਂ ਯਾਦ ਕੀਤਾ ਤੂੰ, ਮੈਂ ਤੇਰਾ ਐਡਾ ਵੱਡਾ ਤਾਰਫ ਕਰਾਵਾਂ। ਬਸ ਸੁਲਾ ਬੰਦੀ ਦਾ ਮਾੜਾ ਮੋਟਾ ਤਾਰਫ ਹੁੰਦਾ ਵਾ। ਲਓ ਜੀ, ਆਹਾ ਤਾੜੀ, ਵਾਹ ਵਾਹ। ਚਲੋ ਜੀ ਚਲੋ। ਨਾਜ਼ਰੀਨ ਮੈਂ ਤੁਹਾਨੂੰ ਕਹਿਣਾ ਵਾ ਕਿ ਤੁਸੀਂ ਅਗਰ ਪੱਥਰ ਹੋ ਜਾਓ ਨਾ, 2 ਮਿੰਟ ਚ ਦੇਖਣਾ ਇਹਨੇ ਪ੍ਰੋਗਰਾਮ ਕਿੱਥੇ ਲੈ ਜਾਣਾ। ਲਓ ਜੀ, ਤੁਸੀਂ ਬੋਲਣਾ ਨਹੀਂ। ਓਕੇ। ਚੁੱਪ ਭਲੀ ਭਾਈ, ਨਾਜ਼ਰੀਨ ਤੋਂ ਬੋਲੀ। ਮੈਨੂੰ फिर एक शेर याद आ गया कि वो मुझको लेके पैदर पे चलते हैं, आओ यार उनके दर पे चलते हैं। मोहब्बत रोग होती है, मोहब्बत सोच होती है, मैं क्यों ना मोहब्बत करूं, मोहब्बत सोच होती है। कि मैं उस तो बाद ਤੁਹਾਡੀਆਂ ਮੁਹੱਬਤਾਂ ਦਾ ਇਹ ਇਹਨਾਂ ਦੀ ਜ਼ਰਾ ਨਵਾਜ਼ੀ ਆ। ਅੱਛਾ ਤੁਹਾਨੂੰ ਪਤਾ ਵਾ ਹਰ ਗੱਲ ਚੇਤਾਤਨ ਕਰਦੇ ਆ ਨਾ, ਹੁਣ ਉਹਨਾਂ ਨੇ ਮੈਨੂੰ ਚੇਤਾਤਨ ਇੱਕ ਟਾਈਮ ਦਿੱਤਾ ਵਾ ਕਿ ਮੈਂ ਤੁਹਾਡਾ ਸ਼ੁਕਰੀਆ ਅਦਾ ਕਰ ਸਕਾਂ, ਤੁਹਾਡੀਆਂ ਮੁਹੱਬਤਾਂ ਦਾ, ਤੁਹਾਡੇ ਪਿਆਰ ਦਾ, ਤੁਹਾਡੇ ਮਾਨ ਸਨਮਾਨ ਦਾ। ਤੁਸੀਂ ਜਿਸ ਤਰ੍ਹਾਂ ਲੋਕਾਂ ਨੇ ਮੈਨੂੰ ਕਰੋੜਾ ਮਾਰ ਇੱਥੇ ਮਾਰ। ਇੱਕ ਮਿੰਟ ਫਰੀਦ, ਯਾਰ ਤੈਨੂੰ ਕੀ ਸਾਡਾ ਮਸਲਾ ਵਾ ਸੀ? ਤੈਨੂੰ ਕੁਝ ਕਿਹਾ ਵਾ? ਮੈਂ ਚਾਹੁੰਦਾ ਸੀ ਕੋਈ ਸਲਾਹੀ ਵੀਡੀਓ ਵੀ ਹੋ ਜਾਵੇ ਉਸਤਾਦ ਜੀ ਨਾਲ। ਇਸਲਾਹੀ ਇਹ ਤਾਂ ਮੈਨੂੰ ਲੱਗਦਾ ਕਿਤੇ। ਇੱਕ ਮਿੰਟ, ਚੱਲ ਤੇਰੀ ਵਾਰੀ, ਚੱਲ ਆ ਬਸ ਹੁਣ ਮੇਰੀ ਵਾਰੀ। ਭਾਈ ਫੜਾ ਪਕੜਾਣਾ ਜ਼ਰਾ। ਬਾਜੀ ਸਾਡੀ ਗੇਂਦ ਆਈ ਤੁਹਾਡੇ ਘਰ ਤੇ। ਐਡੇ ਖਾਤ ਵਾਲੀ ਬਾਜੀ ਦੇਖੀ ਕਦੀ? ਲੈ ਖਾਤਾ ਲਈ ਮੈਂ ਮੈਸੇਂਜਰ ਵਾਲੀ ਵੀ ਦੇਖੀ। ਇਹਨਾਂ ਕੋ ਹਰ ਗੱਲ ਦਾ ਜਵਾਬ। ਵਾਹ ਵਾਹ ਕੀ ਬਾਤ ਹੈ, ਪੂਰਾ ਥਾਪ ਤੇ। ਪਾਰਵਤੀ ਕੀ ਕਰਾਂ ਹੁਣ ਕਿਸੇ ਤਰੀਕੇ ਨਾਲ ਤੇ ਉਹਨਾਂ ਨੂੰ ਇੰਟਰਟੇਨ। ਯਾਰ ਆ ਵੇਖੋ ਆਪੇ ਮੈਨੂੰ ਕਿਹਾ ਵਾ ਭਾਜੀ ਯਾਰ ਤੇ ਦੇਖਿਓ ਬੁੱਲੇ ਨੇ ਕੰਜਰੀ ਬਣ ਕੇ ਯਾਰ ਮਨਾਇਆ ਸੀ, हाँ जी ਹਨਾ? ਇਹ ਕੰਜਰੀ ਬਣ ਕੇ ਸਾਨੂੰ ਨਾਰਾਜ਼ ਕਰੀ ਜਾ ਰਹੇ, ਉਹ ਮੰਨਿਆਂ ਨੂੰ ਨਾਰਾਜ਼ ਕਰੀ ਜਾ ਰਹੇ। ਚੱਲ ਯਾਰ ਲੈ ਵੀ ਯਾਰ ਐਸ ਵਾਰੀ ਉਸਤਾਦ ਜੀ ਪੱਕਾ। ਚਲੋ ਜੀ, ਹੁਣ ਹਸਾਏਗਾ ਵੇਖ ਲਈ ਜਾ। ਵੇਖ ਲਈ। ਨਾਜ਼ਰੀਨ ਉਹੀ ਗੱਲ, ਆਖਰੀ ਮੈਂ ਮੌਕੇ। ਉੱਥੇ ਹੀ ਆ, ਤੁਹਾਨੂੰ ਪਤਾ ਮੈਂ ਉੱਥੇ ਹੀ ਕੰਟੀਨਿਊ ਕਰਾਂਗਾ। ਮੈਂ ਤੁਹਾਨੂੰ ਪਤਾ ਮਜ਼ਬੂਤ ਅਸਾਬ ਦਾ ਮਾਲਿਕ ਹਾਂ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਹਨੂੰ ਤੁਸੀਂ ਚੇਜ਼ਾ ਨਹੀਂ ਸਮਝਣਾ, ਇਹ ਉਸਤਾਦ ਜੀ ਫਿਲਹਾਲ ਚੇਜ਼ੇ ਵਾਲੇ ਮੂਡ 'ਚ ਆ ਗਏ ਨੇ। ਉਹ ਇਸ ਟਾਈਮ ਮੈਨੂੰ ਟਾਈਮ ਦੇ ਰਹੇ ਪੂਰਾ ਕਿ ਮੈਂ ਤੁਹਾਡਾ ਸ਼ੁਕਰੀਆ ਅਦਾ ਕਰ ਸਕਾਂ। ਇਹ ਤਾਂ ਕੌਡੂ ਨੂੰ ਟਪਾਓ, ਨਹੀਂ ਟੱਪਿਆ ਜਾਣਾ ਤਾਂ ਕੌਡੂ। ਕਿੰਨੀਆਂ ਵਾ ਜੀ? 6 ਹੱਥਾਂ 6 ਹੱਤਾ, ਹਾਂ। 24 ਹੋ ਗਈ। 24 ਤੈਨੂੰ ਕਿੰਨੀਆਂ ਚਾਹੀਦੀਆਂ? ਸਾਡੇ ਵੱਲ ਨਹੀਂ ਤੇਰੀ ਤਵੱਜੋ ਹੋਣੀ ਚਾਹੀਦੀ। ਚਲੋ ਯਾਰ ਇਹ ਸਾਡਾ ਸਮਾਨ, ਅਰੇ ਇਹਨੂੰ ਤੂੰ ਵਰਤੋ ਆਪਣਾ, ਆ ਵੀ ਤੁਹਾਡਾ ਵਾ। की बदीद हो ਇੱਥੇ ਕੰਧ ਕਰਾ ਲਓ ਉਸਤਾਦ ਜੀ। ਹੈਂ? ਯਾਰ ਤੂੰ ਖੁੱਲ ਕੇ ਚੁੱਪ ਹੋ। इन बादलों से कह दो कि कहीं दूर जा बसे, 2 गज जमीन न मिली कुए यार में। कि नाज़रीन मैं उस तो बाद हुण उस्ताद मोहतरम ਬਾਜੀ ਗੱਲ ਆ, ਤੈਨੂੰ ਅਸਲ 'ਚ ਸਾਡਾ ਥੋੜਾ ਜਿਹਾ ਅਗਰ ਤੈਨੂੰ ਪ੍ਰੈਸ਼ਰ ਹੈ ਨਾ, ਬਿਲਕੁਲ ਪ੍ਰੈਸ਼ਰ ਨਾ ਲੈ। ਤੂੰ ਬਿਲਕੁਲ ਤੇਰੀ ਜ਼ਬਾਨ ਜਿਹੜੀ ਅੜਨੀ ਚਾਹੀਦੀ ਹੈ। ਯਾਰ ਆਓ ਯਾਰ ਤੂੰ ਤਗੜਾ ਹੋ ਕੇ ਚੁੱਪ ਹੋ। ਲਓ ਜੀ ਬਾਜੀ, ਸਾਡੇ ਨਾਲ ਦੀ ਟਾਈਮ ਦੇ ਵਿੱਚ
ਆਹਾ फुल डब्बा प्रोग्राम, एक टिकट ते 2 शो बाहरी कंपनी। तौबा मेरी यार तौबा, बड़े साल बाद ए 18 मन दा सप देखो, ए अजदहा देखो, तौबा यार मेरी तौबा। मिठा पुरिया ए ढिड वड्डा करने वाला शीशा देखो बई, हाथी झोली 'ਚ बिठाया जाएगा, कीड़ी दे बूट खाए जाणगे। टी टाइम शो ਦੇ ਵਿੱਚ दोबारा वापस आ गया। चल बे तू ਤੂੰ ਕਿਤੇ ਦੁਸ਼ਮਣ ਦੀ ਛਾਉਣੀ ਟੱਪਣ ਡਿਆ ਵਾ ਵੀ ਤੂੰ ਕਿਤੇ ਫੈਰਨ ਕਰਨੀ ਆ। वाह वाह वाह। ਨਾਲ ਇੰਜ ਵੀ ਕਰਨਾ। लो जी मिठा पुरिया साहब वापस आ गया। मैं चेक कर रहा था कि करंट घटिया तो नहीं। ਸਹੀ ਗੱਲ ਔਰ ਮਾਸ਼ਾਅੱਲਾ ਘਟਿਆ ਵੀ ਆ। करंट घटिया नहीं हैगा, बिल्कुल ही मुक गया। ਨਹੀਂ ਯਾਰ ਤੇ ਇਹ ਆਪਣੇ लो जी नाज़रीन मिठा पुरिया आ गया जी। तुसी यही चाहते सी ना? ਹਾਂ उधरों थोड़ा चल यार अपनी जगह ते वापस चल चल इधरों ਪਰਾਂ ਹੋ ਯਾਰ इधर आ जा इधर आ जा। ਇਹ ਤੁਹਾਡੀ ਗੱਦੀ ਨਸ਼ੀਨ ਕਿਹੜੇ ਗੱਦੀ ਕਿਹੜੇ ਪਾਇਆ ਸੀ? पहला लो जी नाज़रीन देख लिया तुसी बाबियां बिना ना यार बकरियां ਹਾਏ 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 ਚਰਨ ਚੋਖੇ ਹੁੰਦੇ ਨੇ। ਹਾਏ ਹਾਏ ਤੇ ਸਹੁਰਿਆਂ ਬਾਹਰ ਨਾ ਸੱਸਾਂ। ਵਾਹ ਸਿਆਣੇ ਕਹਿੰਦੇ ਨੇ ਮਿੱਠਾ ਪੁਰੀਆ ਟੀ ਟਾਈਮ ਚ ਆ ਜੇ ਹਾਏ ਤੇ ਉਹਨੂੰ ਮਿੱਠਾ ਪੁਰੀਆ ਨਹੀਂ ਕਹਿਣਾ ਚਾਹੀਦਾ। ਸਹੀ ਗੱਲ ਕੀ ਕਹਿਣਾ ਸਵੇਰ ਦਾ ਮਿੱਠਾ ਪੁਰੀਆ ਰਾਤ ਨੂੰ ਰਾਤ ਦਾ ਮਿੱਠਾ ਪੁਰੀਆ ਹੋ ਜੇ ਤੁਹਾਨੂੰ ਰੋੜ ਕੇ ਨਵਾਂ ਬਣਾ ਲੈਣਾ ਚਾਹੀਦਾ ਕਿਉਂਕਿ ਬੁੱਸ ਜਾਂਦਾ ਵਾ। ਕਹਿੰਦੇ ਜਿਸ ਮਿੱਠੇ ਪੁਰੀਆ ਨਹੀਂ ਜਾਣਾ ਉਹਨੂੰ ਮਿੱਠਾ ਪੁਰੀਆ ਨਾ ਕਹੋ। ਸਹੀ ਗੱਲ ਆ। ਸਿਆਣੇ ਕਹਿੰਦੇ ਮਿੱਠੇ ਪੁਰੀਏ ਨਾਲ ਯਾਰੀ ਰੱਖਣੀ ਹੋਵੇ ਤੇ ਮਿੱਠੇ ਪੁਰੀਏ ਉੱਚੇ ਰੱਖਣੇ ਚਾਹੀਦੇ। ਹਾਏ 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 ਕਹਿੰਦੇ ਮਿੱਠਾ ਪੁਰੀਆ ਪਵੇ ਤੇ ਮਿੱਠਾ ਪੁਰੀਆ ਬਹਿ ਜਾਓ। ਠੀਕ ਹੈ ਕਹਿੰਦੇ ਨੇ ਮਿੱਠਾ ਪੁਰੀਆ ਹਾਂ ਸਹੀ ਗੱਲ। ਮਿੱਠਾ ਪੂਰੇ ਭਾਵੇਂ ਕੰਨ ਲਾ ਕੇ ਲੈ ਜਾਵੇ ਹਨਾ। ਸਿਆਣੇ ਕਹਿੰਦੇ ਨੇ ਕੀ ਮਿੱਠਾ ਪੁਰੀਆਂ ਦੀਆਂ ਭੈਣਾਂ ਹੁੰਦੀਆਂ। ਹਾਂ ਸਹੀ ਗੱਲ। ਸਹੀ ਗੱਲ ਹੈ। ਬਾਜੀ ਹਾਏ ਹਾਏ ਸਿਆਣੇ ਕਹਿੰਦੇ ਨੇ ਮਿੱਠਾ ਪੁਰੀਆ ਨਾ ਜਾਣੇ ਮਿੱਠਾ ਪੁਰੀਆ ਟੇੜਾ। ਹਾਂ ਲਓ ਜੀ ਮਿੱਠਾ ਪੁਰੀਆ ਸਾਹਿਬ ਵਾਪਸ ਆ ਗਏ। ਮਿੱਠਾ ਪੁਰੀਆ ਸਾਹਿਬ ਕੀ ਫੀਲ ਕਰ ਰਹੇ ਹੋ ਵਾਪਸ ਆ ਕੇ ਟੀ ਟਾਈਮ 'ਚ? ਅੱਛਾ ਤੂੰ ਟੀ ਟਾਈਮ ਵੇਖਦਾ ਹੁੰਦਾ ਸੀ ਅੱਲਾ ਸਾਰੇ ਉਸਤਾਦ ਤੇ ਜੀ ਤੈਨੂੰ ਹੁੰਦਾ ਸੀ ਕਿ ਯਾਰ ਮੈਂ ਇਹਦੇ 'ਚ ਹੋਣਾ ਚਾਹੀਦਾ ਸੀ, ਫਿਰ ਤੂੰ ਅੱਲਾ ਕੇ ਕੋਈ ਦੁਆ ਕਰਦਾ ਸੀ ਕਿ ਯਾਰ ਮੈਂ ਉਸਤਾਦ ਜੀ ਹੁਣ ਸੀਰੀਅਸਲੀ ਸਾਰਾ ਕੁਝ ਨਾ ਚੀਜ਼ ਨੂੰ ਹਟ ਕੇ ਸਭ ਤੋਂ ਪਹਿਲੇ ਮੈਂ ਅੱਲਾਹ ਤਾਲਾ ਦੀ ਜ਼ਾਤ ਦਾ ਸ਼ੁਕਰਗੁਜ਼ਾਰ ਹਾਂ ਕਿ ਅੱਲਾਹ ਤਾਲਾ ਦੀ ਜ਼ਾਤ ਨੇ ਮੇਰੀ ਗਲਤੀ ਨੂੰ ਗੁਨਾਹ ਨਹੀਂ ਬਣਨ ਦਿੱਤਾ ਕਿ ਮੈਂ ਜਿਹੜੀ ਗਲਤੀ ਕੀਤੀ ਸੀਗੀ ਉਹ ਤੇ ਅਗਰ ਮੈਂ ਖੜਾ ਰਹਿੰਦਾ ਕਿ ਮਜ਼ੀਦ ਗਲਤੀਆਂ ਕਰਦਾ ਉਹ ਗੁਨਾਹ ਵਾਲੇ ਪਾਸੇ ਜਾਂਦਾ। ਅੱਲਾਹ ਦੀ ਜ਼ਾਤ ਵੀ ਮਾਫ ਨਾ ਕਰਦੇ, ਤੁਸੀਂ ਵੀ ਨਾ ਮਾਫ ਕਰਦੇ। ਮੈਂ ਅੱਲਾਹ ਦੀ ਜ਼ਾਤ ਦਾ ਸ਼ੁਕਰਗੁਜ਼ਾਰ ਹਾਂ। ਉਸ ਤੋਂ ਬਾਅਦ ਮੈਂ ਅੱਲਾਹ ਤਾਲਾ ਦੀ ਜ਼ਾਤ ਤੋਂ ਬਾਅਦ ਜਿਸ ਹਸਤੀ ਦਾ ਸ਼ੁਕਰਗੁਜ਼ਾਰ ਹਾਂ ਉਹ ਮੇਰੀ ਮਾਂ ਜੀ ਦੀ ਹਾਂ ਕਿ ਮਾਂ ਜੀ ਨੇ ਮੈਨੂੰ ਬਾਰ-ਬਾਰ ਉਹ ਆ ਟੀ ਟਾਈਮ ਲਾਜ਼ਮੀ ਸਪੈਸ਼ਲ ਦੇਖਣਗੇ ਡੇਲੀ ਕਹਿੰਦੇ ਸੀ ਕਿ ਕਦੋਂ ਤੋਂ ਸ਼ੋਅ 'ਚ ਆਉਣਾ ਕਿ ਜਦੋਂ ਮੈਂ ਤੁਹਾਡੇ ਤੋਂ ਲੈਦਾ ਹਾਂ ਅੰਮੀ ਜੀ ਨੇ ਮੈਨੂੰ ਇੱਕ ਹੁਕਮ ਕਿਹਾ ਸੀ ਕਿ ਤੂੰ ਜਾਨੀ ਦੇ ਖਿਲਾਫ ਕੋਈ ਗੱਲ ਨਹੀਂ ਕਿਸੇ ਨਾਲ ਕਰਨੀ। ਇਹ ਅੰਮੀ ਦਾ ਹੁਕਮ ਸੀ ਕਿ ਜਿੱਦਾਂ ਦਾ ਤੂੰ ਆ ਅਲਹਮਦੁਲਿਲਾ ਸਾਜੀ ਮੈਂ ਕਸਮ ਖਾ ਕੇ ਗੱਲ ਨੂੰ ਕਹਿਣ ਨੂੰ ਤਿਆਰ ਹਾਂ ਕਿ ਜਿੱਦਾਂ ਦਾ ਤੂੰ ਆ ਮੈਨੂੰ ਉਦਾਂ ਦੇ ਮੈਨੂੰ ਜਾਨੀ ਆ। ਉਸ ਤੋਂ ਬਾਅਦ ਮੈਂ ਆਡੀਅנס ਦਾ ਮਸ਼ਕੂਰ ਹਾਂ ਕਿ ਜਿਨ੍ਹਾਂ ਨੇ ਇੰਨੀ ਮੁਹੱਬਤ ਦਿੱਤੀ ਉਹਨਾਂ ਨੇ ਮੈਨੂੰ ਐਕਸੈਪਟ ਕੀਤਾ। ਉਸ ਤੋਂ ਬਾਅਦ ਉਸਤਾਦ ਜੀ ਮੈਂ ਸਭ ਤੋਂ ਜ਼ਿਆਦਾ ਦਿਲ ਦੀ ਅਥਾਹ ਗਹਿਰਾਈਆਂ ਤੋਂ ਜਿਹੜਾ ਮਸ਼ਕੂਰ ਹਾਂ ਤੁਹਾਡਾ ਵਾ ਚੌਥੇ ਪੰਜਵੇਂ ਨੰਬਰ ਤੇ ਉਸਤਾਦ ਜੀ ਹੁਣ ਮੈਂ ਦੇਖੋ ਉਠੋ ਤਾਂ ਅਸੀਂ ਬੋਲਦੇ ਨਹੀਂ। ਚੌਥੇ ਨੰਬਰ ਤੇ ਮੈਂ ਇਹ ਮੂੰਹ ਨਿਕਲਿਆ ਮੈਂ ਫਰੀ ਤੂੰ ਅੰਮੀ ਤੋਂ ਬਾਅਦ ਹੀ ਪਾਲਾ ਸਿੱਧਾ ਸਹੀ ਗੱਲ ਆਡੀਅנס ਤੋਂ ਬਾਅਦ ਵੀ ਮੈਨੂੰ ਨਾਲੇ ਤੁਸੀਂ ਆਪੇ ਕਹਿੰਦੇ ਵੀ ਆਡੀਅנס ਸਾਰਿਆਂ ਤੋਂ ਬਾਅਦ ਮੈਂ ਐਂਡ ਤੇ ਮੈਂ ਆ ਮੇਰੇ ਮੂੰਹ ਨਿਕਲਿਆ ਮੈਂ ਫਰੀ ਦਾ ਕਹਿਣ ਲੱਗਾ ਸੀ। ਮੈਨੂੰ ਥੋੜਾ ਨਹੀਂ ਠੀਕ ਹੈ ਯਾਰ ਇੱਥੇ ਹੀ ਰੱਖ ਤੂੰ। ਮੈਨੂੰ ਥੋੜਾ ਉੱਤੇ ਕਰ ਦਰਾ ਚਲੇ ਨੰਬਰਾਂ 'ਚ ਲਿਆ ਆਡੀਅנס ਤੋਂ ਪਹਿਲੇ ਮੈਨੂੰ ਕਰ ਬਾਅਦ ਚ ਆਡੀਅנס ਨੂੰ ਐਂਡ ਤੇ ਕਰ। ਮੈਂ ਅੱਲਾਹ ਤਾਲਾ ਦੀ ਜ਼ਾਤ ਤੋਂ ਬਾਅਦ ਜੀ ਆਪਣੀ ਅੰਮੀ ਜਾਨੀ ਦਾ ਮਸ਼ਕੂਰ ਆ। ਹਾਂ, ਠੀਕ ਹੈ ਜੀ। ਹਾਂ ਚਲੋ ਅੰਮੀ ਜਾਨੀ ਅੰਮੀ ਜਾਨ ਤੇ ਅੰਮੀ ਜਾਨੀ ਦਾ ਮਸ਼ਕੂਰ ਆ ਕਿ ਜਿਹਨੇ ਮੈਨੂੰ ਐਕਸੈਪਟ ਕੀਤਾ ਔਰ ਉਸੇ ਤਰ੍ਹਾਂ ਹੀ ਪਿਆਰ ਦਿੱਤਾ, ਉਸੇ ਤਰ੍ਹਾਂ ਹੀ ਮੈਨੂੰ ਉਸਤਾਦ ਜੀ ਅਨੁਭਵ ਇਹਦਾ ਬੰਦਾ ਫੰਬਲ ਹੋ ਜਾਂਦਾ ਉਸਤਾਦ ਜੀ ਲੈਣਾ ਅੱਗੇ ਪਿੱਛੇ ਦੀਆਂ ਕੈਮਰਾਮੈਨ ਨੂੰ ਨਹੀਂ ਸੁਪਰਮੈਨ ਨੂੰ ਕੈਮਰਾਮੈਨ ਬੈਣ ਹਿੱਲਣਾ ਯਾਰ ਸਾਡਾ ਧਿਆਨ Spider-Man ਹੁੰਦਾ ਵਾ। ਚੱਲ ਕਿ ਤੁਹਾਡੀਆਂ ਮੁਹੱਬਤਾਂ ਤੁਹਾਡਾ ਪਿਆਰ ਦਾ ਮੈਂ ਹੱਥ ਜੋੜ ਕੇ ਆਭਾਰੀ ਹਾਂ। ਮੈਂ ਇਸ ਟੀਮ ਦਾ ਵੀ ਸ਼ੁਕਰਗੁਜ਼ਾਰ ਹਾਂ। ਯਾਰ ਤੂੰ ਏਡੀ ਘੂਰੀ ਕਾਹਤੋਂ ਪਾਉਣ ਡਿਆ? ਅੱਛਾ ਜੀ ਕੋਲ ਤੇ ਪੈਂਦੀ ਨਹੀਂ ਵਿਚਾਰੇ ਕੋਲ। ਆਹ ਦੇਖਦਾ ਹੀ ਆ ਜਿਵੇਂ ਖੁਸਰਾ ਘੂਰੀ ਪਾਉਣ ਡਿਆ। ਤੂੰ ਕੀ ਗਾਜ਼ੀ ਹੋ ਕੇ ਆ ਗਿਆ ਕੀ ਹੈ ਤੂੰ ਫਤਹ ਕਰ ਆਇਆ ਕੁਛ ਵੀ ਠੀਕ ਆ ਬਸ ਜਿਹੜਾ ਇਹਦੇ ਹਿਸਾਬ ਨਾਲ ਹਲੇ ਵੀ ਜਾਨੀ ਕੀ ਚਾਹ ਚੱਲਣ ਡਿਆ ਵਾ ਔਰ ਚਾਹ ਹੋ ਗਿਆ ਨਾ ਇਹ ਤੂੰ ਕਰੈਕਟਰ ਤਾਰੀ ਹੋਇਆ ਵਾ। ਰੱਬ ਦਾ ਸ਼ੁਕਰ ਅਦਾ ਕਰ ਤਾਰੀ ਹੋਣਾ ਸ਼ੁਰੂ ਹੋ ਗਿਆ। ਕਿਤੇ ਗਾਨਾ ਪਾਣੀ ਕਰ ਐਕਟਰ ਹੀ ਤਾਰੀ ਹੁੰਦਾ ਵਾ ਉਦਾਂ ਕਿਹੜੇ ਕਦੀ ਤਾਰੀ ਲਾਂਦਾ ਵਿਚਾਰਾ। ਉਦਾਂ ਤੋਂ 6 ਮਹੀਨੇ ਹੋ ਗਏ ਤਾਰੀ ਨਹੀਂ ਲਾਈ। ਸਲਾਬ ਚ ਇਹਦੇ ਤੇ ਬੰਦਾ ਵੱਡਾ ਨੁਕਸਾਨ ਹੋਵੇ ਨਾ ਤੇ ਜੁੱਤੀ ਟੁੱਟਦੀ ਹੋਰ ਕੁਝ ਨਹੀਂ ਹੁੰਦਾ।
ਕਈ ਵਾਰ ਜੁੱਤੀ ਚਲ ਗਈ ਹੋਵੇ। ਇਹੋ ਜਿਹੇ ਬੰਦੇ ਨਾਲ ਹੀ ਅੱਛਾ ਇੱਕ ਪੈਰ ਫੜ ਕੇ ਤੇ ਕਹੂਗਾ ਚਲੋ ਕੁਛ ਤੇ ਹੱਥ ਆਇਆ ਵੀ ਸਾਲਿਆ ਉਹ ਤਾਂ ਬੇਕਾਰ ਹੈ ਤੇਰੇ ਲਈ। ਤੇ ਨਾਜ਼ਰੀਨ, ਉਸਤਾਦ ਜੀ ਤੁਹਾਡੀ ਮੁਹੱਬਤ ਦਾ ਓਏ ਅੱਛਾ ਯਾਰ ਅੱਗੇ ਕੋਈ ਗੱਲ ਵੀ ਕਰ ਹੁਣ। ਤੇ ਕੀ ਤੂੰ ਕਿਤਾਬ ਲਿਖਤੀ ਹੈ, ਕੀ ਕੀਤਾ ਤੂੰ ਮੈਨੂੰ ਦੱਸ। ਸਭ ਤੋਂ ਪਹਿਲੇ ਸ਼ੁਕਰਗੁਜ਼ਾਰ ਰੱਬ ਦਾ, ਉਸ ਤੋਂ ਬਾਅਦ ਆਪਣੀ ਆਡੀਅנס ਦਾ, ਕਿਉਂਕਿ ਅੰਮੀਆਂ ਅੱਬੇ ਤੁਸੀਂ ਘਰ ਪਰਿਵਾਰ ਬਾਲ ਬੱਚੇ ਜਿੱਥੋਂ ਚੱਲ ਰਹੇ ਨੇ ਨਾ, ਉਹ ਰੱਬ ਨੇ ਰਿਜ਼ਕ ਦਾ ਵਸੀਲਾ ਉਹਨਾਂ ਨੂੰ ਬਣਾਇਆ। ਇਸ ਤੋਂ ਬਾਅਦ ਰੱਬ ਤੋਂ ਬਾਅਦ ਉਹਨਾਂ ਦਾ, ਉਸ ਤੋਂ ਬਾਅਦ ਆਪਣੇ ਮਾਂ-ਬਾਪ ਦਾ, ਮਾਂ-ਬਾਪ ਤੋਂ ਬਾਅਦ ਮੇਰਾ ਸਾਥ ਤੋਂ ਪਹਿਲਾਂ। ਓਕੇ ਲਓ ਜੀ ਠੀਕ ਆ। ਐਡੀਟਰ ਭਾਈ ਅੰਮੀ ਕੱਟ ਕੇ ਯਾਰ ਕੀ ਅੱਵਾ ਵੇਖ ਲੋ ਨਾਲ ਲਾਡੋ ਰਾਣੀ ਜੀ ਬਣ ਜਾਂਦੇ। ਆਡੀਅנס ਰਹਿਣ ਦੇ। ਐਡੀਟਰ ਭਾਈ ਅੰਮੀ ਕੱਟ ਕੇ ਨਾ ਉੱਥੇ ਆਡੀਅנס ਪਾ ਦੇ ਤੇ ਜਿੱਥੇ ਆਡੀਅנס ਮੇਰੀ ਅੰਮੀ ਨੂੰ ਐਡ ਕਰ ਦੇ, ਠੀਕ ਹੈ। ਆਡੀਅנס ਨੂੰ ਉਹ ਡੀਲ ਕਰਨਗੇ, ਤੂੰ ਆਡੀਅנס ਰਹਿਣ ਦੇ, ਆਡੀਅנס ਰਹਿਣ ਦੇ। ਤੂੰ ਨੇਰਾ ਕਰਨ ਵਾਲਾ ਬਲਬ ਬਣਾਤਾ, ਕੀ ਕੀਤਾ ਤੂੰ ਮੈਨੂੰ ਦੱਸ ਨਾ, ਕੀ ਹੈ ਤੂੰ। ਉਸਤਾਦ ਜੀ ਤੁਸੀਂ ਤਾਂ ਕਹਿੰਦੇ ਬੜਾ ਫਰਕ ਆ ਗਿਆ ਤੇ ਆਇਆ ਨਹੀਂ, ਦੇਖ ਨਹੀਂ ਰਹੇ। ਸਫਾਈ ਆ ਚਿਹਰੇ ਦੀ ਨਜ਼ਰ ਆਉਣ ਡਈ ਮੈਨੂੰ। ਲੋ ਜੀ ਗੱਲ ਆ ਪਰੇ ਤੇ ਹੋ ਜਾ, ਮੇਰੇ ਮੂੰਹ ਦੇ ਉੱਤੇ ਹੀ ਚੜੀ ਜਾਂਦੇ ਆ। ਇਦਾਂ ਦੇ ਬੰਦੇ ਨਾ ਇੰਨੀ ਕੁ ਬੱਕਰੀ ਲੈ ਗਈ ਤੇ ਕਹਿਣ ਦੇਖਿਆ ਜਾਨਵਰ ਭਰਾ ਦਾ ਤੂੰ ਲੈ ਕੇ ਦੇਖਿਆ ਜਾਨਵਰ ਭਰਾ ਦਾ ਤੇ ਸਾਡਾ ਤਾਂ ਟੈਂਟ ਬਣੇ ਹੁੰਦੇ ਗਏ। ਅੱਛਾ ਲਾ ਕੇ ਬੈਠੇ ਹੁੰਦੇ ਆ। ਆਹੋ ਗੱਲ ਕਰਕੇ ਖੁਸ਼ ਵੀ ਹੁੰਦਾ। ਅੱਛਾ ਲੋ ਜੀ ਨਾਜ਼ਰੀਨ, ਸਭ ਤੋਂ ਪਹਿਲੇ ਰੱਬ ਦਾ ਸ਼ੁਕਰੀਆ ਸੀ। ਉਹ ਤੇ ਫਾਈਨਲ ਨਿਜ਼ਾਮ ਆ ਨਾ। ਤੇ ਉਸ ਤੋਂ ਬਾਅਦ ਸਾਡੇ ਇਹਦੇ ਮਾਪਿਓ ਦਾ, ਤੁਹਾਡੇ ਅੰਦਰ, ਤੁਹਾਡੇ ਵਿੱਚ ਵੀ ਕਈ ਸਾਡੇ ਮਾਪਿਓ ਨੇ, ਵੱਡੇ ਭਰਾ ਨੇ, ਛੋਟੇ ਭਰਾ ਨੇ, ਵੱਡੀਆਂ ਭੈਣਾਂ ਨੇ, ਛੋਟੀਆਂ ਭੈਣਾਂ ਨੇ, ਉਹ ਵੀ ਸਾਰਿਆਂ ਦਾ ਸ਼ੁਕਰੀਆ। ਉਸ ਤੋਂ ਬਾਅਦ ਬਸ ਸਾਰਿਆਂ ਦਾ ਸ਼ੁਕਰੀਆ। ਤੇ ਮਿੱਠਾ ਜੀ ਕੈਸਾ ਲੱਗਾ ਟੀ ਟਾਈਮ ਚ ਆ ਕੇ? ਅਲਹਮਦੁਲਿਲਾ ਮੈਨੂੰ ਉਸ ਤਰ੍ਹਾਂ ਹੀ ਲੱਗ ਰਿਹਾ ਉਸਤਾਦ ਜੀ ਕਿ ਮੈਂ ਇੱਕ ਨਾ ਖਾਬ ਦੇਖਣ ਦਾ ਸੀ ਡਰਾਉਣਾ। ਯਾਰ ਤੂੰ ਚੌਰਾ ਸਾਂਡਾ ਤਿਆਰ ਕਰਤਾ, ਕੀ ਕੀਤਾ? ਤੇ ਨਾਜ਼ਰੀਨ ਗੱਲ ਇਹ ਆ ਵੀ ਅੱਛਾ ਇਦਾਂ ਤੇ ਪਤਾ ਨਾ ਸਿਰ ਉੱਠਣਾ ਤਾਂ ਆਪਣੇ ਮੁੰਡੇ ਨੂੰ ਕਹੀ ਜਾਂਦਾ ਤੂੰ ਕਿਹਦਾ ਹੋਇਆ। ਲੋ ਜੀ ਨਾਜ਼ਰੀਨ, ਹੋ ਗਿਆ, ਠੀਕ ਹੋ ਗਿਆ। ਤੇ ਉਸ ਤੋਂ ਬਾਅਦ ਹੁਣ ਮਿੱਠਾਪੁਰੀਆ ਸਾਹਿਬ ਬਹੁਤ ਸ਼ੁਕਰੀਆ, ਤੁਸੀਂ ਸਾਡੇ ਸ਼ੋਅ 'ਚ ਆਏ, ਮਤਲਬ ਐਜ਼ ਏ ਗੈਸਟ ਤੁਸੀਂ ਬਹੁਤ ਅੱਛਾ, ਤੁਹਾਡੀ ਮਿਹਰਬਾਨੀ ਕਿ ਅੱਜ ਦਾ ਤੁਸੀਂ ਜਿਹੜਾ ਟੀ ਟਾਈਮ ਸਾਡਾ ਬਹੁਤ ਅੱਛਾ ਲੰਘਾਤਾ। ਠੀਕ ਹੈ ਜੀ। ਤੇ ਕੱਲ ਤੋਂ ਅਸੀਂ ਫਿਰ ਆਪਣੇ ਕੰਮਾਂ ਦੇ ਇਨਸ਼ਾਅੱਲਾ ਟੀ ਟਾਈਮ ਅਸੀਂ ਕਰਨਾ। ਠੀਕ ਹੈ। ਤੇ ਅੱਜ ਦੇ ਸ਼ੋਅ 'ਚ ਆਉਣ ਲਈ ਤੁਹਾਡਾ ਬਹੁਤ ਸ਼ੁਕਰੀਆ। ਉਹ ਪੈਕਿੰਗ ਖਾਤੇ ਤੇ ਗੱਲ ਕਰ ਲਈ ਫਿਰ ਹੈ ਸਵੇਰੇ ਟਾਈਮ ਨਾਲ ਉਧਰ। ਇਦਾਂ ਦੇ ਨਾ ਪੈਕਿੰਗ ਖਾਤੇ ਤੇ ਬਾਹਰ ਖਲੋਤੇ ਹੁੰਦੇ, ਬੰਦਾ ਪੁੱਛੇ ਕੰਮ ਕਰਦਾ ਨਹੀਂ, ਭਤੀਜੀ ਨੂੰ ਲੈਣ ਆਇਆ ਭਾਈ। ਕਿਹਨੂੰ? ਭਤੀਜੀ। ਦੇਖਿਆ ਬਗੈਰ ਤੀ ਸ਼ੁਰੂ ਕਰਤੀ ਨਾ। ਮਿੱਠਾਪੁਰੀਆ ਹੀ ਹੈ ਯਾਰ, ਹੈ ਨਾ ਉਹੀ ਹੈ। ਉਹਨੇ ਦੱਸਣਾ ਨਹੀਂ ਕਿ ਮੈਂ ਉਹੀ ਹਾਂ। ਚਲੋ ਕੋਈ ਗੱਲ ਨਹੀਂ। ਖੈਰ ਤੇ ਉਸਤਾਦ ਜੀ ਇੱਕ ਹੋਰ ਗੱਲ ਮੈਂ ਤੁਹਾਨੂੰ ਕਰਨੀ ਸੀਗੀ, ਅਗਲੇ ਜਿਹੜਾ ਟੀ ਟਾਈਮ ਕਰਨਾ ਨਾ, ਆਡੀਅנס ਵਾਸਤੇ, ਤੁਹਾਡੇ ਵਾਸਤੇ ਤੇ ਸਾਰਿਆਂ ਵਾਸਤੇ ਤੁਸੀਂ ਤਾਂ ਟ੍ਰੀਟ ਦੇਤੀ ਹੈ ਨਾ, ਮੈਂ ਵੀ ਟ੍ਰੀਟ ਦੇਣੀ ਹੈ। ਮੈਂ ਅੱਜ ਇਹਨਾਂ ਨੂੰ ਲੰਗਰ ਕਰਾਇਆ ਬਹੁਤ ਅੱਛਾ। ਆਹੋ ਯਕੀਨ ਕਰੋ। ਉਹਦਾ ਪੇਟ ਖਰਾਬ ਆ। ਸਭ ਤੋਂ ਬਹੁਤਾ ਲੰਗਰ ਉਹ ਡਾਊਨ ਨੇ ਕੀਤਾ, ਛੋਟੇ ਨੇ। ਯਾਰ ਪੇਟ ਖਰਾਬ ਹੈ, ਮੇਰਾ ਕਸੂਰ ਹੈ। ਤੁਸੀਂ ਕਹਿੰਦੇ ਆਹ ਫਿਰ ਲਾਂਤੀ ਬੰਦੇ ਹੁੰਦੇ ਆ, ਖਾ ਪੀ ਕੇ ਮੇਰਾ ਪੇਟ ਖਰਾਬ। ਮੇਰਾ ਨਹੀਂ, ਉਹ ਡਾਊਨ ਦਾ। ਮੇਰੇ ਤਾਂ ਫਿੱਟ ਵਾ, ਦੇਸੀ ਘੋਲਾ ਦੇਸੀ ਮੁਰਗਾ ਖਾ ਕੇ ਮੈਂ ਤਾਂ ਐਕਟਿਵ ਹੋਇਆ, ਸੁੱਤਾ ਸੀ ਉਦੋਂ ਦਾ। ਖਾਣੇ ਨਾਲ ਨਹੀਂ ਉਹ ਢਿੱਡ ਹੁਣ ਤੂੰ ਕੱਲ ਨੂੰ ਕੀ ਖਵਾ ਰਿਹਾ ਸਾਨੂੰ? ਨੀਲਾ ਹਰਨ ਪਕਾ ਲਈਏ। ਕਿਹਦਾ ਨੀਲਾ ਹਰਨ? ਨੀਲਾ ਹਰਨ ਵੇ ਵਕੀਲਾ ਤੇਰਾ। ਘਰ ਫਲੀਆਂ ਜੇ ਮੁੱਕੀਆਂ। ਪਹਿਲੀ ਪੇਸ਼ੀ ਗਾਹਕ ਛੁੱਟ ਜੇ। ਨੀਲਾ ਹਰਨ ਨਾ ਪਕਾ, ਹਰੀ ਹਰਨ ਨੂੰ ਪਕਾ ਲਾ ਫਿਰ। ਬਹੁਤ ਅੱਛਾ ਯਾਰ, ਸਹੀ ਗੱਲ ਹੈ। ਕਲਰ ਚੇਂਜ ਕਰ ਲਾ। ਏਡੀ ਸੁਰੀਲੀ ਹਾਂਡੀ ਖਾਣਾ ਚਾਹੁੰਦਾ ਹੈ। ਨਹੀਂ ਘਰ ਫਲੀਆਂ ਮੁੱਕੀਆਂ। ਲਓ ਉਸਤਾਦ ਜੀ, ਸਵੇਰੇ ਮਾਰਖੋਰ ਦਾ ਆਰਡਰ ਦੇ ਦੇਵਾਂ। ਹੈ ਮਾਰਖੋਰ। ਪਰੇ ਮਾਰ ਖੋਰ ਤੂੰ ਕਿਤੇ। ਉਹ ਚਿੱਟਿਆਂ ਚੜਿਆਂ ਦਾ ਕੀ ਕਰੇਂਗੇ? ਲਓ ਜੀ ਫਿਰ ਲਾਲ ਊਂਠ। ਲਾਲ ਊਂਠ ਖਾ ਲੋਗੇ? ਅੱਛਾ ਮਾਰ ਕੋਰ ਪਕਾਇਆ ਤੇ ਵਿੱਚ ਚਨੇ ਚਿੱਟੇ ਪਾਏ। ਕੀ ਕੰਬੀਨੇਸ਼ਨ ਹੈ ਤੇਰਾ। ਇਹਨੇ ਹੱਥ ਸੁੱਟ ਕੇ ਫਰੋਜਾ ਲਾ ਲੈਣਾ ਉਹਦੇ। ਅੱਛਾ ਚੱਲ ਦੱਸ ਨਾ। ਸਾਡੇ ਘਰ ਸਬਜ਼ੀ ਕਦੀ ਪੱਕੇ ਨਾ ਤੇ ਭਿੰਡੀ ਪੱਕੇ ਤੇ ਇਹਦੇ ਗਲ ਭਾਗ ਫਿਰਨਾ ਸਾਰੀ ਦਿਹਾੜੀ। ਤੈਨੂੰ ਪਤਾ। ਓਹ ਅੱਛਾ ਯਾਰ ਤੂੰ ਕੀ ਪਕਾਏਗਾ? ਪਰਸੋਂ ਚੀਤਾ ਭੁੰਨਿਆ ਨਾ, ਮੈਨੂੰ ਸਾਰਾ ਹੀ ਪਤਾ ਵਾ ਹਨਾ। ਚੀਤਾ ਤਾਂ ਜਿਸਕੇ ਲਈ ਹੋਗਾ। ਅੱਛਾ ਯਾਰ ਕੀ ਪਕਾਏਗਾ? ਮੇਰੇ ਪਕੌੜਾ ਕੀ ਆ ਯਾਰ? ਤਾਂ ਜੀ ਸਵੇਰੇ ਅੱਲਾ ਦੇ ਹੁਕਮ ਦੇ ਨਾਲ ਸਾਰੇ ਦੋਸਤਾਂ ਨੂੰ, ਜਿੰਨੇ ਵੀ ਇੱਥੇ ਟੀਮ ਆ 24-25 ਬੰਦੇ, ਜਿੰਨੇ ਵੀ ਬੰਦੇ ਆ, ਸਾਰਿਆਂ ਨੂੰ ਭਾਈ ਮੈਂ ਮਠਿਆਈ ਖਵਾਵਾਂਗਾ। ਕੱਲੀ ਤੇ ਨਾਲ ਬੋਤਲ ਨਾਲ ਰਾਇਤਾ ਲਿਆਵਾਂਗੇ ਮਠਿਆਈ ਜੀ। ਹਾਂ ਇਹ ਮੇਰੇ ਖਿਆਲ ਵਿੱਚ ਝੰਡਾ ਪੀਰੋਂ ਬਾਹਰ ਨਹੀਂ ਨਿਕਲ। ਉਹ ਨੱਕ ਤਾਂ ਸਿੱਧਾ ਕਰ। ਭਾਜੀ ਗੱਲ ਇਹ ਆ, ਅਗਰ ਤੇ ਤੁਸੀਂ ਚਾਹੁੰਦੇ ਹੋ ਨਾ ਕਿ ਮੈਂ ਅਗਲੇ ਟੀ ਟਾਈਮ ਚ ਆਵਾਂ, ਤੇ ਭਾਜਨ ਕਮ ਅਜ਼ ਕਮ ਛੋਟਾ ਗੋਸ਼ਤ। ਆਹਾ ਬੰਦੇ ਆਪਾਂ ਕਿੰਨੇ ਆ? 2 3 4 5 10 8 2 ਲੀਟਰ 12 ਹਾਜੀ 13 ਮਾਨ ਵੀ ਆਏ 16 ਉਹਨੂੰ ਕੱਢ ਕੇ ਕਰਾਂਗੇ ਟੀ ਟਾਈਮ। 21 ਬੰਦੇ ਆ। ਕੀ ਆ? 21 ਬੰਦਿਆਂ ਦਾ ਛੋਟਾ ਗੋਸ਼ਤ। ਹਾਂ ਬੰਦਾ ਵੀ ਤੂੰ ਛੋਟਾ ਹੀ ਹੈ, ਛੋਟਾ ਗੋਸ਼ਤ। ਛੋਟਾ ਗੋਸ਼ਤ 21 ਬੰਦਿਆਂ ਦਾ ਕਿੰਨੇ ਕਿਲੋ ਬਣ ਜਾਏਗਾ? 1 ਕਿਲੋ ਦੇ, ਅਗਰ 1 ਕਿਲੋ ਨੂੰ 3 ਬੰਦੇ ਖਾਣ ਤੇ 10 ਕਿਲੋ ਨੂੰ 30 ਬੰਦੇ 7 ਕਿਲੋ। 7 ਕਿਲੋ ਕੀ ਭਾਅ ਗੋਸ਼ਤ ਆ? ਤਕਰੀਬਨ 2000 ਰੁਪਏ। 2000 ਰੁਪਏ 7 ਦੂਰੀ 14 ਤੇ ਪਕਾ ਕੇ 20000 ਰੁਪਏ ਦਾ ਪੈ ਜਾਣਾ। 20000 ਰੁਪਏ ਦਾ
7 ਕਿਲੋ ਗੋਸ਼ਤ 20 ਤੋਂ ਜ਼ਿਆਦਾ ਹੀ ਹੋ ਜਾਣਾ ਭੈਣ 20-22 ਹਜ਼ਾਰ ਰੁਪਏ ਦਾ 7 ਕਿਲੋ ਗੋਸ਼ਤ ਖਵਾ ਦੇ ਤੇਰੀ ਹਾਜ਼ਰੀ ਹੋ ਗਈ ਓਕੇ ਹੋ ਗਿਆ ਉਸਤਾਦ ਜੀ। ਹੁਣ ਮੇਰਾ ਟੀ ਟਾਈਮ ਤੁਸੀਂ ਰੱਖੋ ਹੀ ਵੱਡੀ ਇੱਥੇ, ਇਹਨਾਂ ਖਾਨਦਾਨ ਮੇਰਾ ਟੀ ਟਾਈਮ ਰੱਖੋ ਹੀ ਵੱਡੀ ਇੱਥੇ, ਸਹੀ ਨਹੀਂ ਗੋਸ਼ਤ 10 ਕਿਲੋ ਕਰ ਲਓ ਲੇਕਿਨ ਟੀ ਟਾਈਮ ਵੱਡੀ ਤੇ 20,000 ਦਾ ਇਹ ਸਾਨੂੰ ਖਾਣਾ ਖਵਾਏਗਾ। ਕਮ ਸੇ ਕਮ ਤੇ ਬੰਦਾ ਸਕੀ ਭਤੀਜੀ ਪੂਰੇ ਖਾਨਦਾਨ ਨੇ ਪੈਸੇ ਇਕੱਠੇ ਕਰਕੇ 1700 ਦਾ ਫਰਨੀਚਰ ਬਣਾਇਆ ਉਹਨਾਂ ਨੇ। ਫਰੀਦ ਤੇਰੇ ਦਾ ਬੰਦਾ ਨਾ ਖਾਨ ਦਾ ਨਹੀਂ ਉਹਦੀ ਗੱਲ ਸੁਣਨੀ ਹੈ, ਐ ਨਹੀਂ ਕਰਨਾ। ਫਰੀਦ ਤੇਰੇ ਦਾ ਬੰਦਾ ਖਾਨ ਦੇ ਚ ਇਸ ਗੱਲ ਤੋਂ ਮਸ਼ਹੂਰ ਹੁੰਦਾ ਕਿ ਇਹਨੇ ਭੈਣਾਂ ਦਾ ਹੱਕ ਖਾਦਾ ਵਾ। ਯਾਰ ਤੂੰ ਗੱਲਾਂ ਕਰਨ ਯਾਰ ਜੇ ਭੈਣ ਵਾਲੀਆਂ ਗੱਲਾਂ ਕਰਨੀਆਂ ਤੇ ਫਿਰ ਮਾਵਾ ਭੈਣ ਵਾਲੀਆਂ ਤੇ ਫਿਰ ਤੂੰ ਸ਼ੁਰੂ ਕੀਤੀ, ਤੂੰ ਕੋ ਭਤੀਜੀ ਦੀ ਕੀਤੀ? ਉਸਤਾਦ ਜੀ ਇਹਨੇ ਵੀ ਤੇ ਭਤੀਜੀ ਦੀ ਉਦੋਂ ਮੈਨੂੰ ਰੋਕ ਦਿੱਤਾ ਸੀ, ਮੈਂ ਮਨਾ ਕਰਦਾ, ਤੂੰ ਕੋ ਕੀਤੀ? ਉਸਤਾਦ ਤੁਹਾਨੂੰ ਪਤਾ ਮੇਰਾ ਭਰਾ ਵਾ, ਭਤੀਜੀਆਂ ਧੀਆਂ ਹੁੰਦੀਆਂ ਸਾਡੀਆਂ ਬੱਚੀਆਂ ਨੇ, ਤੁਸੀਂ ਉਹਨਾਂ ਨੂੰ ਕਿਉਂ ਵਿੱਚ ਲਿਆਉਂਦੇ ਆ? ਚਲੋ ਗਲਤ ਬਾਤ ਹੈ ਖਬਰਦਾਰ ਅੱਜ ਤੋਂ ਬਾਅਦ ਭਤੀਜੀ ਵਿੱਚ ਇਹਦਾ ਘਰ ਮੇਰਾ ਵਾ, ਅਲਹਮਦੁਲਿਲਾ ਮੇਰਾ ਉਦਾਂ ਹੀ ਭਰਾ ਵਾ ਉਸਤਾਦ ਜੀ। ਇਹਦੇ ਘਰ ਵੀ ਮੈਂ ਮਠਿਆਈ ਲੈ ਕੇ ਜਾਣਾ ਵਾ, ਲੇਕਿਨ ਇਹ ਜਿੱਦਣ ਕਿਤੇ ਤਾਲਾ ਤੁਲਾ ਲਾਗੂ ਦੱਸ ਦੇਵੇ ਮੈਨੂੰ। ਮਠਿਆਈ ਲੈ ਕੇ ਜਾਈ ਨਹੀਂ, ਨਾ, ਮਕਾਨ- ਸਿਆਣਾ ਬੰਦਾ ਵੀ ਲੈ ਕੇ ਜਾਈਏ, ਵੀ ਗੱਲ ਰਹਿ ਗਈ ਸੀ। ਨਹੀਂ ਹੁਣ ਆ ਉਹਦੀ ਬਗੈਰਤੀ ਚੈੱਕ ਕਰ ਲੈ। ਸਿਆਣੇ ਬੰਦੇ ਨੇ ਕੀ ਕਰਨਾ? ਸਿਆਣੇ ਬੰਦੇ ਨੇ ਇਹੀ ਕਹਿਣਾ ਕਿ ਦਿਲ ਸਾਫ਼ ਕਰੋ, ਪਹਿਲੇ ਤਰ੍ਹਾਂ ਹੋ ਜਾਓ ਇੱਕ ਦੂਸਰੇ ਵਾਹ, ਤੇਰੇ ਕੋ ਸਿਆਣਾ ਕਵਰ ਨਹੀਂ ਹੋਇਆ ਸਹੀ, ਸਮਝ ਆਈ ਨਾ? ਕੋਸ਼ਿਸ਼ ਤੂੰ ਕੀਤੀ ਪਰ ਇਹ ਅੱਗੋਂ ਤੂੰ ਸਿਆਣਾ, ਤੇਰੇ ਕੋ ਇੰਨੀ ਕੁ ਗੱਲ ਤੇ ਸਿਆਣਾ ਨਹੀਂ ਲੈ ਕੇ ਜਾਈਦਾ ਹੁੰਦਾ। ਉਸਤਾਦ ਜੀ ਦੂਸਰੀ ਗੱਲ ਇਹ ਵੀ ਤਾਂ ਮਕਾਨ ਬਣਾਉਣ ਹੀ ਡਿਆ ਵਾ, ਆਹੋ, ਉਹਦਾ ਤਾਂ ਕੋਈ ਸਾਨੂੰ ਤੇ ਕੋਈ ਤੇਰੀ ਵੀ ਤੇ ਕੰਧ ਨਾਸੀ ਗਈ ਸੀ। ਸਹੀ ਗੱਲ ਹੈ। ਫਿਰ ਇਹਨੂੰ ਕਹਿੰਦੇ ਨੇ ਗੱਲ ਵੀ ਕਰ ਜਾਣੀ, ਸਿਰ ਵੀ ਨਹੀਂ ਹੁੰਦਾ ਕਿਸੇ ਨੂੰ। 20,000 ਰੁਪਏ ਦੀ ਰੋਟੀ ਛੋਟੇ ਗੋਸ਼ਤ ਦੀ ਤੂੰ ਖਵਾ ਦੇ, ਘਰੋਂ ਪਕਵਾ ਕੇ ਲਿਆ ਦੇ, ਨੋ ਪ੍ਰੋਬਲਮ ਸਾਨੂੰ। ਅਸੀਂ ਇਹ ਨਹੀਂ ਕਿਤੇ ਬਾਹਰੋਂ ਖਵਾ। ਚੱਲ 5 ਕਿਲੋ ਛੋਟਾ ਗੋਸ਼ਤ, 5 ਕਿਲੋ ਛੋਟਾ ਗੋਸ਼ਤ, ਬਾਕੀ ਮੈਂ ਕਰ ਲਾਂਗਾ। ਆਪਾਂ ਬਹਿਸ ਕਰੇ ਹੋਰ ਥੱਲੇ ਆਉਣਗੇ ਨਾ ਕੁਝ। 5 ਕਿਲੋ ਛੋਟਾ ਗੋਸ਼ਤ, ਭੁੱਜਵਾਂ, ਪੁੱਠ ਦੀਆਂ ਬੋਟੀਆਂ, ਦਸਤੀ ਮਿਕਸ ਨਹੀਂ, ਇੱਕੋ ਰਾਨ ਪੂਰੀ, 2 ਰਾਨਾਂ 2.5 ਕਿਲੋ ਦੀਆਂ, ਪਿਛਲੀਆਂ ਲੱਤਾਂ ਵੱਕਰੀਆਂ ਦੀਆਂ, ਪਿਛਲੀਆਂ ਲੱਤਾਂ ਪੂਰੀਆਂ ਕਟਵਾ ਕੇ, ਸੋਹਣੀਆਂ ਨਿੱਕੀ ਨਿੱਕੀ ਭੋਨੀ ਟੈਪ ਬੋਟੀ ਕਰਵਾ ਕੇ, ਉਹਦੇ ਵਿੱਚ ਮੱਖਣ ਟੈਪ, ਦੇਸੀ ਘਿਓ, ਹਰੀਆਂ ਮਿਰਚਾਂ, ਪੁਦੀਨਾ, ਅਦਰਕ, ਸ਼ਬਾਬ ਨਿਜ਼ਾਮ ਕਰਕੇ ਹੈ ਛੋਲੀਆਂ ਸੁੱਟਦੀ ਮੇਰਾ ਜਿਹੜਾ ਘਰ ਪਿਆ ਨਾ, ਤੇ ਇਹ 5 ਕਿਲੋ ਪੂਰਾ ਬਣਾ ਕੇ, ਔਰ ਹਰਾਮ ਹੋਵੇ ਜੇ ਤੂੰ ਕਿਸੇ ਨੂੰ ਚੋਂ ਕੱਢ ਕੇ ਦਵੇਂ ਤੇ ਆਪਣੀ ਘਰ ਦੀ ਰੋਟੀ ਲੈਦਾ ਪਕਾਉਣੀ, ਇਹਦੀ 5 ਕਿਲੋ ਪਕਾ ਕੇ ਆਪਣੇ 17 ਜੀਆਂ ਦਾ ਵਿੱਚੋਂ ਕੱਢ ਲਓ। ਨਹੀਂ, 5 ਕਿਲੋ ਦਾ 5 ਕਿਲੋ ਮਾਂ ਹੁਣਾਂ ਨੂੰ ਕਹਿ ਦੀ ਕਿ ਸੋਹਣਾ ਬਣਾ ਕੇ ਗਾਲ ਕੇ ਬੋਟੀ ਇੰਜ ਰੱਖੋ, ਬੋਟੀ ਖੁਰ ਜਾਏ, ਇੰਜ ਨਾ ਕਰਨੀ ਪਵੇ, ਕਰੋ ਤੇ ਬੋਟੀ ਇੰਜ ਖੁਰ ਜਾਏ, ਇੰਜ ਟੈਬ ਨਾਲ ਰੋਟੀਆਂ ਨਾਲ ਰਾਇਤਾ, ਸਲਾਦ, ਸਾਰਾ ਕੁਝ ਲੈ ਕੇ ਆਉਣਾ। ਤੇ ਨਾਜ਼ਰੀਨ ਇਹ ਲੈ ਕੇ ਆਏਗਾ ਤੇ ਭਾਈ ਅਸੀਂ ਟੀ ਟਾਈਮ 'ਚ ਤੁਹਾਨੂੰ ਦਿਖਾ ਦਾਂਗੇ। ਠੀਕ ਆ, ਓਕੇ ਡਨ ਕਰੋ। ਮੈਂ ਕੋਈ ਭਜਿਆ ਨਹੀਂ, ਮੈਂ ਕੋਈ ਮਾੜਾ ਨਹੀਂ ਮਰਦਾ, ਅਲਹਮਦੁਲਿਲਾ ਮੈਂ ਸਹਿੰਦਾ ਵਾਂ, ਔਰ ਜੱਟ ਤੁਹਾਨੂੰ ਪਤਾ ਬਰਾਜੇ ਮੇਰਾ ਤਲਕ ਆ ਓਕੇ। ਤੇ ਲੇਕਿਨ 5 ਕਿਲੋ ਬਹੁਤਾ ਉਸਤਾਦ ਜੀ। ਉਹ ਫਲੀਆਂ ਵੀ ਗਈਆਂ ਫਿਰ। ਤੂੰ ਬਾਰ-ਬਾਰ ਫਲੀਆਂ ਕਹਿੰਦਾ, ਫਲੀਆਂ ਚੰਗੀਆਂ ਭਲੀਆਂ ਮਹਿੰਗੀਆਂ ਨੇ। ਤੂੰ ਆਪਣੀ ਉਹਨਾਂ ਨੂੰ ਗੁਰਬਤ ਵਾਲਾ ਸੁਰ ਲਾ ਰਿਹਾ, ਫਲੀਆਂ ਚੰਗੀਆਂ ਭਲੀਆਂ ਮਹਿੰਗੀਆਂ ਨੇ। ਕਿਹੜੀਆਂ ਫਲੀਆਂ? ਮਤਲਬ ਫਲੀ ਜਿਹੜੀ ਆ ਤੇਰਾ ਫੂਲੀਆਂ ਫਲੀਆਂ, ਇੱਕ ਕਹਾਣੀ। ਕਰ ਰੁਕ ਰਹਿਤ ਕਰ। ਭਾਜਣ ਤੁਸੀਂ ਕਿੰਨਾ ਖੁਸ਼ੀ ਨਾਲ ਕਿੰਨਾ ਕਰ ਸਕਦੇ ਹੋ ਦੱਸੋ? ਮੈਂ ਕਰਾਂਗਾ, ਮੈਂ ਸਾਰਿਆਂ ਨੂੰ ਰਜਾਉਣਾ ਚਾਹੁੰਦਾ। ਮੈਂ ਚਾਹੁੰਦਾ ਵੀ ਇੱਕ ਵਾਰੀ ਨਾ ਕਰਕੇ ਉੱਠਣ। ਹਾਂ ਠੀਕ ਆ। ਕਿੰਨਾ ਤੇਰੇ ਹਿਸਾਬ ਨਾਲ ਕੀ ਤੂੰ ਸਾਨੂੰ ਦੱਸ, ਤੁਸੀਂ ਥੋੜਾ ਘਟਾਓ। ਕਿੰਨਾ ਕੁ? 4 ਕਿਲੋ ਕਰ ਲਈ। 4 ਕਿਲੋ ਕਰ ਲਈਏ? ਠੀਕ ਆ ਜੀ, ਡਨ ਕਰ ਦਿਓ। 4 ਕਿਲੋ ਜਿਹੜਾ ਵਾ ਨਾ, ਇਹ ਵੀ ਬਹੁਤਾ। ਬਤਾਉਂ ਠੀਕ ਹੈ, ਬਤਾਉਂ ਕਰ ਲਿਆ। ਮੈਨੂੰ ਦੱਸ ਦੇ ਕੀ ਕਿਤੇ ਪੜਾ ਕੇ ਗੱਲ ਚ ਪੜਾ ਪਤਾ। ਚੱਲ ਨਾ ਤੇਰਾ 4 ਨਾ ਸਾਡਾ 5, 3 ਕਿਲੋ ਤੇ ਮੁਕਾ ਕਰ। ਲਓ ਜੀ ਠੀਕ ਹੋ ਗਿਆ, ਸਾਰਿਆਂ ਤੁਸੀਂ ਟਾਈਮ ਦੇ ਦਿਓ, 3 ਕਿਲੋ ਲੇਕਿਨ ਮੈਨੂੰ ਥੋੜਾ 3 ਵੀ ਬਹੁਤਾ ਉਸਤਾਦ। ਨਵਾਂ ਕੰਮ ਟਾਈਮ ਸਾਰਿਆਂ ਨੂੰ ਮੈਂ ਕਹਦਾ, ਤੇਰੀ ਮਈਅਤ ਦਾ ਦੇਣਾ, ਫਿੱਟੇ ਮੂੰਹ ਟਾਈਮ ਦੇ ਦਿਓ ਸਾਰਿਆਂ ਨੂੰ। ਭਾਈ ਨਾ ਹਲੇ ਨਾਰਮਲ ਕਰ ਲਓ ਨਾ, ਜਦੋਂ ਸੈਲਰੀ ਮਿਲੇਗੀ ਫਿਰ ਖਾ ਲਾਂਗੇ ਵੱਡੀ ਪਾਰਟੀ। ਮਾੜਾ ਬਹੁਤ 2 ਕਿਲੋ ਕਰ ਲਈਏ? 2 ਕਿਲੋ ਕਰ ਲਓ ਚਲੋ। 2 ਕਿਲੋ ਕਰ ਲਾ, ਨਾਲ ਵਿੱਚ ਕੋਈ ਚਲੋ ਉਹ ਪਾ ਲਈ, ਆਲੂ ਕੋਈ ਮਟਰ ਟੈਪ ਪਾ ਕੇ, ਸ਼ੋਰਬਾ ਟੈਪ, 2 ਕਿਲੋ ਡਨ ਹੋ ਗਿਆ। ਲਓ ਜੀ ਭਾਜੀ ਠੀਕ ਹੋ ਗਿਆ। ਲਓ ਜੀ। ਲੇਕਿਨ ਇੱਕ ਛੋਟੀ ਜਿਹੀ ਗੁਜ਼ਾਰਿਸ਼ ਹੈ ਉਸਤਾਦ, ਕੀ? ਹਲੇ ਕਿਹੜਾ ਕੁਝ ਲਿਆ ਦਿੱਤਾ ਵਾ, ਹਾਂ। ਸੈਲਰੀ ਨਾ ਇਹ ਨਾ ਹਾਂ। ਥੋੜਾ ਘਟਾ ਲਓ, ਹੈ ਥੋੜਾ ਘਟਾ ਲਓ ਉਸਤਾਦ। ਬਾਅਦ ਚੋਂ ਘੁੱਟ ਲਈ ਯਾਰ, ਤੂੰ ਪਹਿਲਾਂ ਪਾਰਟੀ ਦਾ ਘਟਾ ਲੈਣਾ, ਮੈਂ ਤੇਰੇ ਕੋ ਅੰਦਰ ਆ ਜਾ, ਮੈਂ ਤੇਰੇ ਕੋ ਘਟਾ ਲੈਣਾ। ਨਹੀਂ ਗੋਸ਼ਤ ਘਟਾ ਲਓ। ਗੋਸ਼ਤ ਘਟਾ, ਗੋਸ਼ਤ ਹੀ ਘਟਾਵਾਂਗਾ, ਗੋਸ਼ਤ ਹੀ ਹੁੰਦਾ। ਨਹੀਂ ਮਟਨ ਦਾ। ਯਾਰ ਹੁਣ ਕਿੰਨਾ ਕੁ ਘਟਾ ਲਈਏ, ਇੰਨੇ ਬੰਦੇ ਆ ਯਾਰ। ਤੂੰ ਇਦਾਂ ਕਰੀ, ਇੱਕ ਬੋਟੀ ਲੈ ਨਾਲ ਇੱਕ ਪਲਾਸ ਲੈ, ਇਹਨੂੰ ਪੁੱਟ ਕੇ ਨਾ ਥੋੜਾ ਮੂੰਹ ਚ ਪਾਈਏ ਸਾਰਿਆਂ ਓਕੇ ਚਲੋ ਉੱਠੋ, ਡਨ ਕਰੋ। ਲੱਖ ਲਾਣਾ, ਮੈਂ ਤੇਰੇ ਮਾਰ ਕੇ ਦੰਦ ਬਾਹਰ ਕੱਢ ਦੇਣੇ। ਇੰਨਾ ਤਾਬੇਦਾਰ ਬਣਿਆ ਇਸ ਗੱਲ ਤੇ, ਫੌਰਨ ਹੀ ਹਾਂ ਕਰਤੀ। ਮੇਰੀ ਗੱਲ ਸੁਣ, ਕੋਈ ਕਰਨ ਵਾਲੀ ਗੱਲ। ਨਾਜ਼ਰੀਨ ਤੁਸੀਂ ਆਪੇ ਹੀ ਥੱਲੇ ਕਮੈਂਟ ਕਰਕੇ ਦੱਸ ਦੇਣਾ ਇਹਦਾ ਬਣਦਾ ਕਿ ਨਹੀਂ। 5 ਕਿਲੋ 7 ਕਿਲੋ ਮੈਂ ਨਹੀਂ ਹੁਣ 5 ਕਰਨਾ। 5 ਕਿਲੋ ਬਣਦਾ? ਮੈਂ ਇਹਦਾ ਬਣਦਾ ਕਿ ਨਹੀਂ 5 ਕਿਲੋ ਮਟਨ ਸਾਨੂੰ ਖਵਾਉਣਾ ਸਾਰਿਆਂ ਨੂੰ। ਬਣਦਾ ਤੁਹਾਡੇ ਹਲਕੇ ਤੇ 5 ਕਿਲੋ? ਤੂੰ ਇਦਾਂ ਕਰੀ, ਬੱਕਰਾ ਲੈ ਆਈ, ਧੋ ਕੇ
ਅਸੀਂ ਉਹਦੇ ਨਾਲ ਬੁਰਕੀਆਂ ਲਾ ਖਾ ਲਾਂਗੇ ਸਾਰਾ, ਫਿਰ ਲੈ ਜੀ ਵਾਪਸ। ਠੀਕ ਹੈ ਉਸਤਾਦ ਜੀ, ਤੁਸੀਂ ਤਾਂ ਹੁਣ ਮੈਨੂੰ ਹਕੀਰ ਸਾਬਤ ਕਰਨ ਡਏ ਆ, ਤੁਸੀਂ ਤਾਂ ਹੁਣ ਨਹੀਂ ਸਾਬਤ ਬਿਲਕੁਲ ਹੀ ਤੂੰ ਕਰ ਫਿਰ ਯਾਰ ਭਾਈਆਂ ਵਾਲੀ ਗੱਲ। ਲੋ ਜੀ ਨਾਜ਼ਰੀਨ, ਪ੍ਰੋਗਰਾਮ ਦਾ ਟਾਈਮ ਖਤਮ ਹੋ ਗਿਆ। ਗੱਲ ਇਹ ਆ, ਮਿੱਠਾਪੁਰੀਆ ਵਾਪਸ ਆ ਗਿਆ, ਸ਼ੁਗਰ ਮੇਲਾ ਜਿਹੜਾ ਤੁਸੀਂ ਜੋ ਵੀ ਹੋ ਗਿਆ। ਪਰ ਆਹ ਗੱਲ ਤੁਸੀਂ ਦੱਸਣਾ ਵਾ ਕਿ ਭਾਜੀ 5 ਕਿਲੋ ਮਟਨ ਮੈਂ ਜਿਹੜਾ ਸੀ ਨਾ ਇਹਨਾਂ ਦੀ ਔਂਚ, ਉਹ ਅੱਜ ਮੈਂ ਖਵਾਇਆ ਪਾਣ। ਮੈਂ ਇਹਨਾਂ ਨੂੰ ਪੁੱਛ ਲਓ, ਚਿਕਨ ਅੱਛਾ, ਦੇਸੀ, ਵਲੈਤੀ, ਸ਼ਬਸ਼ਬਾਬ, ਸਾਰਾ ਕੁਝ। ਕਿੱਥੇ ਇੱਕ ਮਿੰਟ, ਅੱਜ ਖਾ ਪੀ ਕੇ ਨਹੀਂ ਹਰਾਮ ਕਰੀਦਾ ਮਿੱਠਾ ਮੈਂ ਹੈ। ਕਿਹਾ ਕਿੱਥੇ ਤੁਸੀਂ ਕੋ ਮਰਬਾ ਹੋਟਲ 'ਚ? ਹਾਂ ਠੀਕ ਹੈ ਜੀ, ਉਹ ਮੈਂ ਖਵਾਇਆ। ਹੁਣ ਇਹਨੇ ਮੈਨੂੰ ਕਿਹਾ ਉਸਤਾਦ ਜੀ ਮੈਂ ਟੀ ਟਾਈਮ 'ਚ ਬਹਿਣਾ, ਮੈਂ ਮਠਿਆਈ ਤੇ ਮੈਂ ਕੁਛ, ਮੈਂ ਕਿਹਾ ਠੀਕ ਆ, ਟੀ ਟਾਈਮ 'ਚ ਐਸ ਬਹਿ ਕੇ ਨੈਕਸਟ ਟੀ ਟਾਈਮ 'ਚ ਆਪਾਂ ਡਿਸਾਈਡ ਕਰ ਲਾਂਗੇ, ਇਸ ਟੀ ਟਾਈਮ ਡਿਸਾਈਡ ਕਰ ਲਾਂਗੇ ਨੈਕਸਟ ਤੂੰ ਕੀ ਖਵਾਉਣਾ। ਤੁਸੀਂ ਦੱਸਣਾ ਭੈਣ 5-6 ਕਿਲੋ ਮਟਨ ਕਿੰਨੇ ਕੁ ਦਾ ਕਿਤੇ ਬਣਦਾ। ਓਏ ਉਹ ਇੱਥੇ ਇੱਕ ਮੌਲਵੀ ਹੁੰਦਾ, ਉਹ ਖੁਦਾ ਦਾ ਵਾਸਤਾ ਤੂੰ ਨਾ ਦੇ ਜੀ ਸਵੇਰੇ, ਓਏ ਆ ਮੈਨੂੰ ਮਾਫੀ ਦੇ ਦੇ। ਓਏ ਮੈਂ ਇੱਥੇ ਇੱਕ ਸਾਡੇ ਮੌਲਵੀ ਸਾਹਿਬ ਨੇ ਯਾਰ ਇੰਨਾ ਪਿਆਰ ਕਰਦਾ ਯਾਰ, ਉਹ ਟੀ ਟਾਈਮ 'ਚ ਸੁਣਦਾ ਵਾ ਗੱਲ, ਸਵੇਰ ਨੂੰ ਲਿਆ ਕੇ ਨਵੀਂ ਚੀਜ਼ ਬੂਆ ਖੜਕਾ ਕੇ ਫੜਾ ਜਾਂਦਾ ਵਾ, ਆ ਜਾਨੀ ਭਾਈ ਦੇ ਦੇਣਾ। ਉਹ ਕਿੰਨਾ ਕੁਛ ਅੰਦਰ ਪਿਆ। ਮੈਂ ਆਖਿਆ ਯਾਰ ਭਾਈ, ਉਹਨੂੰ ਰੋਟੀ ਦੀ ਗੱਲ ਕੀਤੀ, ਉਹਨੇ ਜਨਾਬ ਤੂੰ ਤੇ ਮਿਊਟ ਤੇ ਲਾਇਆ ਸੀ। ਸਾਜੀ ਅਲਾਰਮ ਲੱਗਾ ਵਾ, ਮੈਂ 3 ਵਜੇ ਉੱਠ ਜਾਂਦਾ ਸੁੱਤਾ, ਫਸਲਾਂ 'ਚ ਜਾਣਾ ਹੁੰਦਾ ਵਾ, ਕਣਕ ਲੱਗੀ ਆ, ਸਾਜੀ ਲਾਈ ਹੋਈ ਆ। ਓਏ ਉਹਦੀ ਕੋਈ ਗੱਲ ਕੈਸੀ ਤਿਆਰ ਆ। ਉੱਥੇ ਕੌਣ ਸ਼ਾਮਾਂ ਵੰਡਦਾ? ਉਹ ਯਾਰ ਆ ਬੰਡੀ ਦੀ ਆ, ਸਵੇਰੇ ਵਾੜ ਪਾ ਕੇ ਅੱਛਾ, ਤੇ ਉਹ ਜਨਾਬ ਗੱਲ ਇਹ ਆ, ਉਹ ਭਾਈ ਹੁਣੀ ਆਏ ਨਾ, ਮੈਂ ਇੱਕ ਪੱਖੇ ਦੀ ਗੱਲ ਕੀਤੀ ਸੀ ਯਾਰ, ਪੱਖਾ, ਉਹ ਭਾਈ ਹੁਣੀ 2 ਪੱਖੇ ਦੇ ਕੇ ਮੈਨੂੰ, ਮੈਨੂੰ ਕਿਹਾ ਯਾਰ ਉਹਨਾਂ ਨੂੰ ਕਹਿ ਤੁਹਾਡੀ ਮਿਹਰਬਾਨੀ, ਨਹੀਂ 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 ਪੱਖੇ ਨਾਲ। ਉਹ ਭਾਈ ਇੱਥੇ ਕਿਤੇ ਆ ਕੇ ਰਹਿਣਾ, ਉਹ ਮੌਲਵੀ ਸਾਹਿਬ ਮਾਫੀ ਦੇ ਦਿਓ, ਅਸੀਂ ਵੈਸੇ ਕੋਈ 99% ਗੱਲਾਂ ਅਸੀਂ ਵੈਸੇ ਸ਼ੁਗਰ ਮੇਲੇ ਨਾਲ ਕਰੀਦੀਆਂ ਵਾ। ਤੁਹਾਨੂੰ ਮੌਲਵੀ ਸਾਹਿਬ ਖੁਦਾ ਦਾ ਵਾਸਤਾ, ਜਿੱਦਾਂ ਉਸਤਾਦ ਜੀ ਕਹਿੰਦੇ ਨਾ, ਤੁਸੀਂ 5 ਕਿਲੋ ਮਟਨ ਤੋਂ ਬਾਅਦ ਉਦਾਂ ਹੀ ਕਰਨਾ ਵਾ। ਠੀਕ ਹੈ ਉਸਤਾਦ ਜੀ, ਉਹ ਸੱਚੀ ਮੁੱਚੀ ਆ ਜਾਂਦੇ, ਤੈਨੂੰ ਨਹੀਂ ਉਹਨਾਂ ਦਾ ਪਤਾ। ਨਹੀਂ ਮੈਂ ਵੀ ਸੱਚੀ ਮੁੱਚੀ ਕਹਿਣ ਡਿਆ। ਇਹ ਸੁਲਾ ਸਲਾਨੀ ਵਾਲੇ ਨੇ ਰੱਖ ਲੈਣੀ ਸੀ ਫਿਰ, ਤੂੰ ਏਡਾ ਤੂੰ ਕਿੱਦਾਂ ਕਰ ਲੂ? ਓਹ ਕੀ ਗੱਲ ਜੱਟ ਬਾਦਸ਼ਾਹ ਉਹਨੇ ਗੱਲ ਠੀਕ ਕਰ ਨਹੀਂ ਸੁਲਾ ਨਹੀਂ ਕਿ ਟੀ ਟਾਈਮ 'ਚ ਐਂਟਰੀ ਦੁਬਾਰਾ। ਉਹੋ ਹੀ ਮੈਂ ਕਹਿਣ ਡਿਆ ਵਾ। ਮਿੱਠਾ ਜੀ ਤੁਹਾਡੇ ਦੀਨ ਮੰਨਦੇ ਆ ਭਾਈ, ਓਏ ਵੈਸੇ ਤੂੰ ਕੱਲੀ ਮਠਿਆਈ ਠਹਿਰ ਜਾ, ਕੱਲੀ ਮਠਿਆਈ ਲੈ ਆਈ ਕੱਲ ਨੂੰ, ਗੋਸ਼ਤ ਲੈ ਆਈ, ਮਟਨ ਲੈ ਆਈ, ਪਲਾਓ ਲੈ ਆਈ, ਜੋ ਤੇਰਾ ਦਿਲ ਕਰੇਗਾ ਲੈ ਆਈ, ਨਾ ਵੀ ਲਿਆਏਗਾ ਅਸੀਂ ਭਾਈ ਸਬਰ ਸ਼ੁਕਰ ਕਰਕੇ ਤੈਨੂੰ ਪਾ ਲਾਂਗੇ। ਬਸ ਮੈਂ ਸਬਰ ਸ਼ੁਕਰ ਹੀ ਆ ਉਸਤਾਦ ਜੀ। ਆਪਣੀ ਖੁਸ਼ੀ ਦਾ ਇਜ਼ਹਾਰ ਕਰਨਾ ਤੂੰ। ਚਿਕਨ ਹਰਾਮਾ ਉਸਤਾਦ ਜੀ, ਕੱਲ ਨੂੰ 5 ਕਿਲੋ ਮਟਨ ਵੀ ਆਏਗਾ, ਰਾਇਤਾ ਸਲਾਦ ਵੀ ਆਏਗਾ, ਨਾਲ ਖਮੀਰੀ ਰੋਟੀ ਵੀ ਆਊਗੀ, ਨਾਲ ਮਠਿਆਈ ਵੀ ਆਊਗੀ। ਉਹ ਪਾਲਕ ਸੁੱਟ ਦੇਣੀ ਫਿਰ। ਬਿਲਕੁਲ ਸੁੱਟ ਮੈਂ ਤੇਰੇ ਵੀ ਯਾਰ ਸੁੱਟ ਮਤਲਬ ਦੇਣੀ ਆ। ਇਹ ਕੀ ਆ ਉਹਦੇ ਵਿਚਾਰੇ ਦੇ ਕਿੱਥੇ। ਲੋ ਜੀ ਨਾਜ਼ਰੀਨ, ਗੱਲ ਮੁੱਕ ਗਈ। ਕੱਲ ਜੋ ਆਏਗਾ ਵੀਡੀਓ ਬਣਾ ਕੇ ਤੁਹਾਨੂੰ ਦਿਖਾਇਆ ਜਾਏਗਾ, ਬਸ ਨਾ ਆਇਆ ਤੇ ਫਿਰ ਤੁਸੀਂ ਵੇਖ ਲੈਣਾ ਆਪੇ ਹੀ। ਓਕੇ, ਅੱਲਾ ਹਾਫਿਜ਼। ਸੂਫੀ ਸਾਹਿਬ ਧਿਆਨ ਰੱਖਣਾ ਪਰ ਹੈ।